फिर तो बन गया ना पाकिस्तान ते हिंदुस्तान बन गया। अच्छा बन गया तो फिर लागे लागे पिंड बहुत सी साडे निके 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 पिंड निरे मुसलमान उन्होंने फिर ना अग्गां लाउणियां शुरू करतियां मारने शुरू करते सिखां बहुत मारे कुछ किते एक सठियाली पिंड सी उत्थे कट्ठे कुट्ठे होए उन्हां कोल असला आया सी मुसलमान उत्थे फिर मुकाबले शकाबले हुंदे रहे सिख भी बड़े बनदे रहे। ਉਹਨਾਂ ਆਖਿਆ ਵੀ ਜਥੇਦਾਰ ਜਿਹੜਾ ਸੀ ਉਹ ਸਾਡੇ ਪਿੰਡ ਦਾ ਦੋਹਤਾ ਸੀ। ਅੱਛਾ ਵੀ ਕੱਢੋ ਵੀ ਇੱਧਰ ਉਹ ਜੀ ਬੰਦਿਆਂ ਸਾਡੇ ਸਿੱਖਾਂ ਮਿਹਨਤ ਕੀਤੀ ਵੀ ਅੱਜ ਨਹੀਂ ਅਸੀਂ ਇਹਨਾਂ ਨੂੰ ਮਰਾਉਣਾ ਤੇ ਮਰਾਵਾਂਗੇ ਤੁਹਾਨੂੰ ਟਾਈਮ ਦੇਵਾਂਗੇ। ਅੱਛਾ ਹੁਣ ਸਲੂਕ ਦੀ ਗੱਲ ਤਵਾਨਾ ਨਾ ਸਲੂਕ ਕਿਹੋ ਜਿਹਾ ਹੈ ਮਰਾਉਣੇ ਨਹੀਂ ਗਏ ਉਹਨਾਂ ਸੱਦ ਕੇ ਸਾਡੇ ਬੰਦੇ ਸਿਆਣੇ ਵੀ ਹਾਂ ਵੀ ਹੁਣ ਤੁਸੀਂ ਉਧਰ ਜਾਣਾ ਚਾਹੁੰਦੇ ਸੀ ਜਾਂ ਉੱਥੇ ਕਾਦੀ ਜਾਣਾ ਜੀ ਉੱਥੇ ਕੈਂਪ 'ਚ ਉਹਨਾਂ ਰਾਤ ਨੂੰ ਜੀ ਕੀਤਾ ਵੀ ਸਾਨੂੰ 18 ਬੰਦੇ ਸੀ ਉਹ ਨਾਲ ਸਿੱਖ ਇੱਕ ਹਿੰਦੂ ਸੀ ਦੂਸਰੇ ਪਿੰਡ ਦਾ। ਅੱਛਾ ਉਹਨਾਂ ਸਾਨੂੰ ਤੋੜ ਲਿਆ ਉਹ ਆਪ ਛੱਡ ਆਏ ਸਾਨੂੰ ਉੱਥੇ 18 ਬੰਦੇ। ਅੱਛਾ ਉੱਥੇ ਛੱਡ ਆਏ ਨਾਲ ਪਿੰਡ ਸੀ ਇੱਕ ਠੀਕਰੀ ਵਾਲਾ ਉੱਥੇ ਫਿਰ ਰੋਣ ਰਾਣ ਲੱਗ ਪਏ ਉਹ ਸਾਡੇ ਤੋਂ ਬਹੁਤੇ ਰੋਣ ਘਰੋਂ ਜੂ ਨਿਕਲ ਗਏ ਅਸੀਂ ਉਹ ਕੂ ਹੋਈ ਤੇ ਉਹ ਆ ਗਏ ਬੰਦੂਕਾਂ ਲੈ ਕੇ। ਫਿਰ ਜਥਾ ਪੈਂਦੇ ਰਹੇ ਨਾ ਸਿੱਖਾਂ ਦੇ ਮਾਰਨ ਨੂੰ ਉਹ ਦਰਖਤਾਂ ਦੇ ਚੜੇ ਹੁੰਦੇ ਸੀ ਤੇ ਅਸਲਾ ਬਹੁਤ ਸੀ ਉਹਨਾਂ ਬਹੁਤ ਸਿੱਖ ਮਾਰੇ ਉਹਨਾਂ ਨੂੰ ਉਹ ਖਾਰ ਸੀ ਲੋਕਾਂ ਨੂੰ ਸਾਡੇ ਦੋਵਾਂ ਜ਼ਿਲ੍ਹਿਆਂ ਨੂੰ ਅੰਮ੍ਰਿਤਸਰ ਗੁਰਦਾਸਪੁਰ ਨੂੰ ਵੀ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ ਜਦੋਂ ਕਾਦੀਆਂ ਚੋਂ ਤੁਰਨਗੇ ਉਦੋਂ ਇਹਨਾਂ ਨੂੰ ਨਹੀਂ ਰਹਿਣ ਦੇਣਾ। ਜਿੱਥੋਂ ਕਾਫਲਾ ਤੁਰਿਆ 3 ਮੀਲ ਤਾਈਂ ਕਾਫਲਾ ਸੀ ਤੇ ਨਹਿਰ ਦੇ ਵਿੱਚ ਵੀ ਇੱਕ ਸੁੱਕੀ ਸੀ ਨਹਿਰ ਤੇ ਬਾਹਰ ਪਟੜੀਆਂ ਤੇ ਵੀ ਇੰਨੀ ਖਲਕਤ ਸੀ ਹੁਣ ਤੁਸੀਂ ਸਮਝ ਲਓ। ਬਿਲਕੁਲ ਉਹ ਫਿਰ ਮਾਰ ਫਿਰ ਜਿੱਦਾਂ ਸਿੱਟੇ ਝਾੜੀ ਦੇ ਨਾ ਕੋਈ ਬੰਦੂਕਾਂ ਨਾ ਕੋਈ ਤਲਵਾਰਾਂ ਨਾ ਕੋਈ ਜਿੱਦਾਂ ਵੀ ਹੈ ਪਰਚੀਆਂ ਮਾਰੀ ਦੁਨੀਆ। ਔਖੇ ਜਾਂ ਸੌਖੇ ਆ ਜੰਮਣ ਵਾਲੀ ਜਗ੍ਹਾ ਚੇਤੇ ਰੱਖਦਾ ਬੰਦਾ ਆਏ ਹਾਏ ਰੱਖਦਾ ਨਾ। ਬਿਲਕੁਲ ਅਸੀਂ ਜੰਮੇ ਉੱਥੇ ਆ ਸਾਨੂੰ ਬਾਰ ਉਹ ਰਾਤ ਵੀ ਹੁਣ ਸਾਡੀ ਉਮਰ ਸੌਣ ਦੀ ਨਹੀਂ ਗੀ ਜ਼ਿਆਦਾ। ਅੱਛਾ ਖਿਆਲ ਰਹਿੰਦਾ ਨਾ ਉਸ ਪਿੰਡ ਆਪਣੇ ਪਿੰਡ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਪੰਜਾਬੀ ਲਹਿਰ ਹਮੇਸ਼ਾ ਹੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਆਪ ਜੀ ਦੇ ਰੂਬਰੂ ਲਿਆਈਆਂ ਜਾਣ। ਇਸ ਵੇਲੇ ਅਸੀਂ ਬੈਠੇ ਹਾਂ ਜੀ ਜ਼ਿਲ੍ਹਾ ਮੀਆਂਵਾਲੀ ਤਹਿਸੀਲ ਪਿਪਲਾ 17 DB 17 DB ਸਾਡੇ ਨਾਲ ਮੌਜੂਦ ਨੇ ਬਜ਼ੁਰਗ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ ਜੀ। ਅਸਲਾਮ ਵਾਲੇਕੁਮ ਬਾਬਾ ਜੀ ਕੀ ਹਾਲ ਜੀ ਤੁਹਾਡਾ ਠੀਕ ਹੋ ਤਬੀਅਤ ਸੇ ਠੀਕ ਜੀ ਬਾਬਾ ਜੀ ਕੀ ਨਾਂ ਜੀ ਤੁਹਾਡਾ? ਮੁਹੰਮਦ ਸਦੀਕ ਜੀ ਵਲਦ ਮੇਹਰਦੀਨ ਜੀ। ਦਾਦੇ ਦਾ ਨਾਮ ਯਾਦ ਆ? ਨਹੀਂ ਦਾਦੇ ਦਾ ਨਾਮ ਨਹੀਂ ਯਾਦ। ਸਾਡੇ ਪਿਓ ਨੇ ਵੀ ਨਹੀਂ ਵੇਖਿਆ ਉਹ ਛਿੱਲੇ ਚ ਹੀ ਤੇ ਦਾਦਾ ਮਰ ਗਿਆ ਤੇ ਦਾਦੀ ਮਰ ਗਈ ਲੋਕਾਂ ਹੀ ਪਾਲਿਆ। ਅੱਛਾ ਜਿਹੜੀ ਗੱਲ ਦਾ ਹਾਂ। ਅੱਛਾ ਤੁਸੀਂ ਇਸ ਪੰਜਾਬ ਦੇ ਹੋ ਜਾਂ ਉਧਰੋਂ ਆਏ ਹੋ? ਉਧਰੋਂ ਕਿਹੜਾ ਪਿੰਡ ਸੀ ਤੁਹਾਡਾ? ਸਾਹਪੁਰਾ ਅੱਛਾ ਹਾਂਜੀ ਗੁਰਦਾਸਪੁਰ ਜ਼ਿਲ੍ਹੇ ਚ। ਗੁਰਦਾਸਪੁਰ ਜ਼ਿਲ੍ਹਾ ਤਹਿਸੀਲ ਵੀ ਗੁਰਦਾਸਪੁਰ ਤਹਿਸੀਲ ਬਟਾਲਾ ਹਾਂਜੀ। ਅੱਛਾ ਜਿਹੜੇ ਉੱਥੇ ਤੁਹਾਡਾ ਪਿੰਡ ਸੀ ਸਾਹਪੁਰਾ ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਸਾਹਪੁਰੇ ਦੇ ਲਾਗੇ ਬਖਤਪੁਰਾ ਅੱਛਾ ਤੇ ਭੁੰਬਲੀ ਰੋੜਾਂ ਵਾਲੀ ਜਿਹੋ ਜਿਹੇ ਪਿੰਡਾਂ ਦੇ ਨਾਂ ਸੀ। ਅੱਛਾ ਇਹ ਪਿੰਡ ਸੀ ਲਾਗੇ ਵੱਡੇ ਜਰਾ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀਗੀ? 15 ਸਾਲ ਜਦੋਂ ਇੱਧਰ ਆਏ ਆ। ਅੱਛਾ ਮੈਨੂੰ ਉਹਨਾਂ ਦੋਵਾਂ ਜ਼ਿਲ੍ਹਿਆਂ ਦੀ ਜਿਹੜੀ ਗੱਲ ਪੁੱਛੋ ਨਾ ਸਾਡੇ ਉਦੋਂ ਏਦਾਂ ਸੀ ਨਾ ਰਿਸ਼ਤੇਦਾਰ ਕੋਈ ਕਿਤੇ। ਅੱਛਾ ਜਿਹੜੀ ਪੁੱਛੋ ਜਿਹੜੇ ਮਤਲਬ ਹੁਣ ਤੁਹਾਡੀ 90 ਕੁ ਸਾਲ ਉਮਰ ਹੈ? ਹਾਂ 90 ਕੁ ਸਾਲ। ਵਾਹ ਜੀ ਵਾਹ। ਅੱਛਾ ਉਸ ਵੇਲੇ ਜਿਹੜਾ ਤੁਹਾਡਾ ਪਿੰਡ ਸੀ ਸ਼ਾਹਪੁਰਾ ਜੀ ਉਹਦੇ ਵਿੱਚ ਸਿੱਖ ਵੀ ਰਹਿੰਦੇ ਸੀ? ਹਿੰਦੂ ਵੀ ਰਹਿੰਦੇ ਸੀ? ਹਿੰਦੂ ਕੋਈ ਨਹੀਂ ਸੀ ਸਿੱਖ ਤੇ ਮੁਸਲਮਾਨ ਜ਼ਿਆਦਾ। ਛੋਟਾ ਜਿਹਾ ਪਿੰਡ ਸੀ ਲਾਗਲਾ ਪਿੰਡ ਬਹੁਤ ਵੱਡਾ ਸੀ। ਅੱਛਾ ਬਖਤਪੁਰਾ ਉਹ ਬਹੁਤ ਵੱਡਾ ਸੀ ਤੇ 1 ਕਿੱਲੇ ਦਾ ਵਿੱਚ ਸੰਨ ਸੀ ਸਮਝ ਗਏ ਜੇ? ਅੱਛਾ 60-80 ਕਰਮ ਦਾ। ਅੱਛਾ ਪਿੰਡ ਉਹ ਵੱਡਾ ਸੀ।
ਅੱਛਾ, ਤੇ ਉੱਥੇ ਸਿੱਖ ਕਿਹੜੇ ਕਿਹੜੇ ਰਹਿੰਦੇ ਸੀ, ਕੋਈ ਨਾਮ ਚੇਤਾ ਨਹੀਂ ਹੋਣਾ? ਹਾਂ, ਦੱਸੋ। ਨਾਮ ਨਾਮ ਸਿੰਘ ਹੋ ਗਿਆ। ਨਾਮ ਸਿੰਘ, ਅੱਛਾ। ਇੰਦਰ ਸਿੰਘ ਹੂੰ। ਤੇ ਸੰਤ ਸਿੰਘ। ਸੰਤ ਸਿੰਘ। ਹਾਂਜੀ। ਅੱਛਾ। ਤੇ ਯਾਰਾ ਸਿੰਘ। ਹਜ਼ਾਰਾ ਸਿੰਘ। ਯਾਰਾ ਸਿੰਘ, ਹੂੰ। ਤਾਰਾ ਸਿੰਘ। ਅੱਛਾ। ਇਹ ਭਰਾ ਸੀਗੇ। ਅੱਛਾ, ਹਾਂ। ਤੁਸੀਂ ਪੜ੍ਹਦੇ ਸੀ ਉਸ ਵੇਲੇ? ਨਹੀਂ, ਅਸੀਂ ਹੂੰ। ਸਕੂਲੋਂ ਦੱਸਿਆ ਜੀ, ਇਹ ਗੱਲ ਸਿੱਧੀ ਹੈ। ਉਸ ਵੇਲੇ ਉਹ ਦੌਰ ਅਸੀਂ ਤੇ ਖਾਤ ਦੂਸਰੇ ਪਿੰਡ ਪੜਾਉਣ ਜਾਂਦੇ, ਗੱਲਾਂ ਸਿੱਧੀਆਂ। ਹਾਂ, ਉੱਥੇ ਬਿਲਕੁਲ। ਨਹੀਂ ਕੋਈ ਪੜਿਆ ਛੜਿਆ ਤੇ ਅਸੀਂ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਹੀ ਹੈ ਕਿ ਤੁਸੀਂ ਸਾਨੂੰ ਸਿੱਧੀਆਂ ਗੱਲਾਂ ਦੱਸੋ। ਸਿੱਧੀਆਂ ਭੋਰਾ ਨਾ ਡਿੱਗੀ। ਹਾਂ। ਅੱਛਾ, ਜਿਹੜੇ ਤੁਹਾਡੇ ਨਾਲ ਦੋ ਬਜ਼ੁਰਗ ਹੋਰ ਬੈਠੇ ਨੇ, ਹਾਂ। ਉਹਨਾਂ ਦਾ ਪਿੰਡ ਵੀ ਉਹੀ ਸੀ, ਕਿਹਨਾਂ ਦਾ? ਸਾਹਪੁਰਾ ਇਹਨਾਂ ਦਾ? ਨਹੀਂ, ਅੱਛਾ। ਇਹਨਾਂ ਦਾ ਪਿੰਡ ਦਕੋਹਾ। ਦਕੋਹਾ ਉਹਦੇ ਲਾਗੇ ਹੀ ਹੈ ਦਕੋਹਾ? ਨਹੀਂ, ਉਹ 17 ਕੋਹ ਹੀ ਸਾਡੇ ਤੋਂ। ਅੱਛਾ, 17 ਕੋਹ। ਜਿਹੜੀ ਗੱਲ ਪੁੱਛਦੇ ਜੇ ਉਹ ਪਿੰਡ ਦੀ ਵੀ ਪੁੱਛੋ। ਅੱਛਾ। ਮੈਂ ਜ਼ਿਆਦਾ ਉੱਥੇ ਰਿਹਾ। ਅੱਛਾ, ਤੁਹਾਡਾ ਜਨਮ ਤੇ ਪਾਕਿਸਤਾਨ ਦਾ ਹੈ ਨਾ? ਇਹ ਇੱਧਰ ਦੇ। ਅੱਛਾ, ਤੁਹਾਡਾ ਜਨਮ ਇੱਥੇ ਪਾਕਿਸਤਾਨ ਦਾ ਹੈ। ਠੀਕ ਹੈ। ਅੱਛਾ, ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਸਿੱਖ ਸੀ ਕਿ? ਸਿੱਖ। ਨਾਮ ਕੀ ਸੀ? ਈਸਰ ਸਿੰਘ। ਅੰਨਾ ਸੀ ਉਹਦਾ। ਅੱਛਾ। ਉਹ ਅੱਗੇ ਫਿਰ ਹੁੰਦੇ ਆ, ਉਹ ਤੇ ਅੰਨਾ ਸੀ, ਲਿਖ ਪੜ੍ਹ ਨਹੀਂ ਨਾ ਕਰ ਸਕਦਾ, ਮਾਲੀਏ ਛਾਲੀਏ। ਅੱਛਾ। ਉਹਦਾ ਭਰਾ ਸੀ ਛੋਟਾ, ਉਹ ਅਸਲ ਈਸਰ ਸਿੰਘ ਸੀ। ਈਸ਼ਰ ਸਿੰਘ ਨੰਬਰਦਾਰ। ਹਾਂ। ਅੱਛਾ, ਆਪਸ ਚ ਵਸੇਬ ਕਿਦਾਂ ਦਾ ਸੀ? ਗਮੀ ਖੁਸ਼ੀ? ਵਸੇਬ ਸਾਡੇ ਪਿੰਡ ਜਿਹਾ ਸਲੂਕ ਮੈਂ ਨਾ ਕਿਤੇ ਦੁਨੀਆ ਤੇ ਨਹੀਂ ਸੀ। ਕਿਵੇਂ? ਸਾਈ ਸੀ ਕੁਝ। ਅੱਛਾ। ਤੇ ਮੁਸਲਮਾਨ, ਹਿੰਦੂ ਕੋਈ ਨਹੀਂ ਸੀ, ਤੇ ਸਿੱਖ। ਅੱਛਾ। 3 ਕੌਮਾਂ ਸਮਝ ਲੀਆਂ। ਹੁੱਕੇ ਪੀਂਦੇ ਸੀ ਜੀ ਸਾਰੇ ਸਿੱਖ। ਘੋਨੇ ਵੀ ਸੀ, ਗੱਲਾਂ ਸਿੱਧੀਆਂ ਕਰਨੀਆਂ ਵਾ, ਘੋਨੇ ਵੀ ਸੀ। ਅੱਛਾ। ਅਸੀਂ ਖਤਮ ਦਵਾਉਨੇ ਆ, ਸਮਝੀ ਨਾ ਗੱਲ ਸਾਡਾ ਜੋ। ਅੱਛਾ। ਉਹ 2 ਵਾਰਾਂ ਸਾਲ ਚ ਦਵਾਉਂਦੇ ਸੀ ਸਿੱਖ। ਅੱਛਾ। ਸਖੀ ਸਰਵਰ ਦਾ ਬੱਕਰੇ ਕਰਕੇ, ਉਹ ਸਖੀ ਸਰਵਰ ਆ ਇੱਧਰ। ਹਾਂ, ਕੋਈ ਉਹਨਾਂ ਨੂੰ ਉੱਥੋਂ ਕੋਈ ਉਹਨਾਂ ਨੂੰ ਹਾਸਲ ਹੋਇਆ ਹੋਊ ਨਾ ਪੁਰਾਣਿਆਂ ਬਜ਼ੁਰਗਾਂ ਨੂੰ। ਅੱਛਾ। ਹੋਰ ਪੁੱਛੋ। ਅੱਛਾ। ਮੈਨੂੰ ਜਿਹੜੀ ਗੱਲ ਮਰਜ਼ੀ। ਨਹੀਂ, ਆਪਸ ਦੇ ਵਿੱਚ ਮੈਂ ਪੁੱਛਿਆ ਕਿ ਈਦਾਂ ਤੇ ਸ਼ਿਵਰਾਤਾਂ ਤੇ ਵਿਆਹ ਸ਼ਾਦੀ ਗਮੀ ਖੁਸ਼ੀ। ਉਹ ਹੁੱਕੇ ਜੋ ਵੀ ਪੀਂਦੇ ਸੀ, ਟੋਪੀਆਂ ਬਦਲ ਲੈਣੀਆਂ, ਤੇ ਤੇਰਾ ਕਿਹੜਾ ਤਮਾਕੂ ਤੇ ਤੇਰਾ ਕਿਹੋ ਜਿਹਾ, ਸਾਈਆਂ ਤੱਕ ਸਾਰੇ ਇਕੱਠੇ ਜੋ ਬਹਿੰਦੇ ਸੀ। ਉਦੋਂ ਸਲੂਕ ਬੜਾ ਸੀ। ਬਹੁਤ ਸੀ, ਬੜਾ। ਅੱਛਾ। ਅਸੀਂ ਉਹ ਸਲੂਕ ਨੂੰ ਤਾਂ ਯਾਦ ਕਰਦੇ ਆ। ਇੱਥੇ ਅਸੀਂ ਸੌਖੇ ਵੀ ਆ, ਭਾਵੇਂ ਔਖੇ ਆ। ਉਹ ਬੜੀ ਗੱਲ ਸੀ। ਅੱਛਾ, ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ ਉਦੋਂ? ਸਾਡੇ ਭਾਈ ਬੀਜੀ। ਭਾਈ ਜਦੋਂ ਅਸੀਂ ਨਿਕਲੇ ਆ ਨਾ ਉਧਰੋਂ। ਅੱਛਾ। 4 ਮੱਝਾਂ ਸੀ ਸਾਡੇ ਕੋਲ, ਇੱਕ 6ਵੇਂ ਸੂਏ ਸੂਈ, 3 ਪਹਿਲਣਾ ਝੋਟੀਆਂ, ਤੇ ਸੰਡਾ ਚੰਗਾ ਝੋਟਾ ਦੋਂਦਾ, ਤੇ ਢੱਗਾ ਉੱਕਾ ਗਰਕਿਆ ਹੋਇਆ। ਗੱਲ ਸਮਝੀ ਆ ਨਾ? ਮਾੜਾ ਸਾਂਸੀਆਂ ਕੋਲ ਲਿਆ। ਉਹ ਸਾਂਸੀ ਇੱਕ ਕੌਮ ਹੁੰਦੀ, ਉਹ ਖਾਂਦੇ ਹੁੰਦੇ ਸੀ ਨਾ ਗੋਹਾਂ ਸ਼ੋਹਾਂ ਬਿੱਲੇ, ਉਹਨਾਂ ਕੋਲ ਲਿਆ, ਲੱਗ ਜਾਂਦਾ ਨਾ। ਵਾਹੀ ਸੀ ਆਪਣੀ ਗੁਜ਼ਾਰੇ ਦੀ, ਜ਼ਮੀਨ ਕੋਈ ਨਹੀਂ ਸੀ ਸਾਡੀ। ਗੱਲ ਮੁੱਕੀ। ਅੱਛਾ। ਨਾ। ਅੱਛਾ, ਮਜ਼ਾਰੇ ਮਤਲਬ ਕੰਮ ਮਜ਼ਾਰੇ। ਅੱਛਾ। ਮੈਂ ਤੈਨੂੰ ਆਖਿਆ ਸਾਡੀ ਤੋਂ ਬਹੁਤ ਨਹੀਂ ਗੱਲ। ਅੱਛਾ। ਤੇ ਆਪਣਾ 47 ਦੇ ਵਿੱਚ ਤੁਸੀਂ ਦੱਸਿਆ ਕਿ ਸਾਰਾ ਕੁਝ ਠੀਕ ਠਾਕ ਸੀ 47 ਤੋਂ ਪਹਿਲੇ। ਹਾਂ। ਵੰਡ ਵੇਲੇ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਆਪਣਾ ਪਿੰਡ ਛੱਡ ਕੇ ਤਾਂ ਨਾ ਜਾਣਾ ਪਏਗਾ ਇੱਥੋਂ? ਅੱਛਾ, ਉਹ ਗੱਲ ਹਾਂਜੀ। ਉਹ ਜਦੋਂ ਲਾਂਬੇ ਛਾਂਬੇ ਕਿਤੇ ਨਾ ਮਾਰਨ ਲੱਗ ਗਏ। ਅੱਛਾ। ਸਿੱਖ ਵਾਉਂਡਿਆਂ ਨੇ ਕਿਤੇ ਖੂਹ ਮੁਸਲਮਾਨ ਜਾਂ ਕੋਈ ਇਕੱਲਾ, ਉਹਨਾਂ ਨੂੰ ਫਿਰ ਕਿਤੇ ਨਾ 10-15 ਕੋਈ ਸਾਡੇ ਰਿਸ਼ਤੇਦਾਰਾਂ ਚੋਂ ਮਾਰੇ ਗਏ ਕੁਝ। ਅੱਛਾ। ਫਿਰ ਸਾਨੂੰ ਪਤਾ ਲੱਗਾ। ਫਿਰ ਬਸ ਸਾਡਾ ਪਿਓ ਗਿਆ ਪਤਾ ਕਰਨ, ਪਿਓ ਮਾਰੇ ਗਏ ਆ। ਉਹ ਫਿਰ ਦਾ ਕੰਮ ਚੱਲ ਗਿਆ ਨਾ। ਜਦੋਂ ਚੱਲ ਗਿਆ ਤੇ ਫਿਰ ਸਾਨੂੰ ਫਿਰ ਤੇ ਬਣ ਗਿਆ ਨਾ, ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਅੱਛਾ। ਬਣ ਗਿਆ ਤੇ ਫਿਰ ਲਾਗੇ ਪਿੰਡ ਬਹੁਤ ਸੀ ਸਾਡੇ, ਨਿੱਕੇ ਪਿੰਡ, ਨਿਰੇ ਮੁਸਲਮਾਨ। ਅੱਛਾ। ਨਿਆਣਿਆਂ ਨੂੰ ਵਿੱਚੋਂ ਉਹਨਾਂ ਨੂੰ ਫਿਰ ਨਾ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ, ਮਾਰਨੇ ਸ਼ੁਰੂ ਕਰਤੇ ਸਿੱਖਾਂ। ਬਹੁਤ ਮਾਰੇ। ਕੁਝ ਕਿਤੇ ਇੱਕ ਸਠਿਆਲੀ ਪਿੰਡ ਸੀ, ਉੱਥੇ ਇਕੱਠੇ ਕੁੱਠੇ ਹੋਏ, ਉਹਨਾਂ ਕੋਲ ਅਸਲਾ ਆਇਆ ਸੀ ਮੁਸਲਮਾਨ। ਉੱਥੇ ਫਿਰ ਮੁਕਾਬਲੇ ਸ਼ਕਾਬਲੇ ਹੁੰਦੇ ਰਹੇ, ਸਿੱਖ ਵੀ ਬੜੇ ਮਰਦੇ ਰਹੇ। ਕਾਦੀਆਂ ਸੀ ਜਿੱਥੋਂ ਦੇ ਮਰਜ਼ਈ ਮਜ਼ਹਬ ਚੱਲੇ, ਉਹ ਸਾਡੇ ਲਾਗੇ 6 ਕੋ ਸੀ ਕਾਦੀਆਂ, ਮਰਜ਼ਈ ਮਜ਼ਹਬ। ਹਾਂ ਬਿਲਕੁਲ। ਫਿਰ ਸਾਨੂੰ ਮਾਰਨ ਆ ਗਏ। ਫਿਰ ਜਿਹੜੇ ਅਸੀਂ ਵੀ ਹੁਣ ਤੁਸੀਂ ਵੀ ਅਸੀਂ ਬਾਹਰਲੇ ਮਾਰ ਲਿਆ, ਤੇ ਹੁਣ ਜਿਹੜੇ ਸਿੱਖਾਂ ਨੂੰ ਆਂਦੇ ਉਹ ਬੰਦੇ ਕੱਢੋ ਨਾ ਇੱਧਰ। ਅੱਛਾ। ਉਹਨਾਂ ਨੇ, ਮੈਂ ਖੁਦ ਵਿੱਚ ਸੀ ਜੀ, ਸਾਡਾ ਇਕੱਠ ਸੀ ਤਾਂ 3 ਬੰਦੇ ਸੀ ਅਸੀਂ ਮੁਸਲਮਾਨ। ਜਦੋਂ ਉਹ ਆਏ ਨਾ ਉਹ ਮਾਰਨ ਜਸਾ,
ਤੇ ਖੁਰਲੀ ਹੈ ਕਿਸੇ ਬੜੀ ਵੱਡੀ ਪਿੱਪਲ ਦੇ ਦੁਆਲੇ, ਉਹਦੇ ਵਿੱਚ ਬੈਠੇ ਬੰਦੇ ਆਮ ਸਿੱਖ ਦੇ 3 ਬੰਦੇ ਅਸੀਂ, 3 ਇੱਕ ਮੁੰਡੇ ਅਸੀਂ ਤੋਂ ਅਸੀਂ ਤੇ ਇੱਕ 60 ਸਾਲਾਂ ਦਾ ਸੀ ਮਰਾਸੀ ਅੱਛਾ ਬੈਠੇ ਹੋਏ ਸੀ। ਉਹਨਾਂ ਆਖਿਆ ਵੀ ਜਥੇਦਾਰ ਜਿਹੜਾ ਸੀ ਉਹ ਸਾਡੇ ਪਿੰਡ ਦਾ ਦੋਹਤਾ ਸੀ, ਅੱਛਾ ਵੀ ਕੱਢੋ ਵੀ ਇੱਧਰ। ਉਹ ਜੀ ਬੰਦਿਆਂ ਸਾਡੇ ਸਿੱਖਾਂ ਮਿਹਨਤ ਕੀਤੀ ਵੀ ਅੱਜ ਨਹੀਂ ਅਸੀਂ ਇਹਨਾਂ ਨੂੰ ਮਰਾਉਣਾ ਤੇ ਮਰਾਵਾਂਗੇ, ਤੁਹਾਨੂੰ ਟਾਈਮ ਦੇਵਾਂਗੇ। ਅੱਛਾ ਉਹਨਾਂ ਆਖਿਆ ਟਾਈਮ ਦਓਗੇ? ਆਹੋ, ਗੱਲ ਸਿੱਧੀ ਸਿੱਧੀ ਮੈਂ ਕਰੀ ਹੋਣੀ ਆ। ਜੋ ਸੱਚਾਈ ਹੈ ਤੁਸੀਂ ਦੱਸਣਾ ਹੀ ਅੱਛਾ, ਹੋਈ ਉਹਨੇ ਹੈ। ਨਾ ਉਹ ਆਂਦਾ ਵੀ ਇਹ ਨਾ ਜਾਣ ਇੱਥੋਂ। ਉਹ ਜਥੇਦਾਰ ਦੋਹਤਾ ਸਾਡੇ ਪਿੰਡ ਦਾ ਸੀ, ਪ੍ਰੀਤ ਮਸੋਨਾ ਸੀ ਸਾਡੇ, ਉਹਨਾਂ ਦਾ ਤਲਕ ਬੜੇ ਸੀ, ਲਾਗੇ ਪਿੰਡ ਦਾ ਸੀ। ਉਹ ਆਂਦਾ ਨਾ ਜਾਣ, ਇਹ ਸਾਡੇ ਨਾਲ ਖਾ ਲੈਣ, ਅਸੀਂ ਝਟਕਾ ਕਰਦੇ ਆ, ਕੜੇ ਪਾ ਲਾ, ਜਿਹੜੀ ਗੱਲ ਸੀ ਸਿੱਖ ਬਣਨ ਖਾਏ। ਉਹ ਮਰਾਸੀ ਨੂੰ ਤੈਸ਼ ਆਇਆ। ਅੱਛਾ ਉਹਨੇ ਆਖਿਆ ਵੀ ਨਾ ਬਈ ਤੂੰ ਦੋ ਤਰਵਾਨਾ ਗੱਲ ਕਰਤੀ ਤੇ ਹੁਣ ਗਾਂਹ ਨਾ ਕਰੀ, ਜੇ ਗਾਂਹ ਕੀਤੀ ਤੇ ਅਸੀਂ ਗਾਈ ਕਰ ਸੁੱਟਣੀ ਉਹ ਹਾਲਾਤ। ਉਹ ਮਤਲਬ ਵੀ ਸਾਨੂੰ ਮੌਤ ਪਿਆਰੀ ਆ। ਹਾਂ ਬਿਲਕੁਲ। ਹੈਂ, ਉਹਨੇ ਚੁੱਪ ਕਰ ਗਿਆ। ਹੈਂ, ਫਿਰ ਉਹਨਾਂ ਨੂੰ ਟਾਈਮ ਦਿੱਤਾ ਪਿੰਡ ਵਾਲਿਆਂ, ਬਹੁਤ ਬੰਦੇ ਸੀ ਸਿਆਣੇ ਸਿਆਣੇ, ਵੀ ਤੁਸੀਂ ਅੱਜ ਜਾਓ ਅਸੀਂ ਤੁਹਾਨੂੰ ਸੱਦਾਂਗੇ। ਉਹਨਾਂ ਆਖਿਆ ਰੋਟੀ ਸਾਡੀ ਦਿਓ। ਫਿਰ ਕਾਫੀ ਬੰਦੇ ਜੀ ਸੀ, 8 ਬੱਕਰੇ ਜੀ ਸਾਡੇ ਕੋਲ, 70 ਬੱਕਰੀ 60-70 ਸੀ, ਉਹ ਦੇਸੀ ਬੱਕਰੀਆਂ ਹੁੰਦੀਆਂ ਸੀ। 8 ਬੱਕਰੇ ਸਾਡੇ ਜੇ ਉਹਨਾਂ ਨੂੰ ਫੜਾ ਤੇ ਜਾਓ ਰੋਟੀ ਕਰ ਲਓ, ਜਿੱਥੇ ਮਰਜ਼ੀ ਜਾਓ। ਚਲੇ ਗਏ। ਬੱਕਰੇ ਕਾਹਦੇ ਦਿੱਤੇ? ਹੈ ਤੁਹਾਡੇ ਕੋਲ ਬੱਕਰੇ ਲੈ ਕੇ ਦਿੱਤੇ? ਸਾਡੇ ਕੋਲ ਸਾਡੇ ਉਹਨਾਂ ਦੇ ਉਹ ਰੋਟੀ ਜਵਾਂਦੇ ਸਾਨੂੰ ਖਵਾਓ। ਮਤਲਬ ਹੁਣ ਬੱਕਰੇ ਤੁਸੀਂ ਇਸ ਚੀਜ਼ ਦੇ ਦਿੱਤੇ, ਇਸ ਦੇ ਵੀ ਜਾਓ ਰੋਟੀ ਕਰਕੇ ਖਾ ਲਓ ਜਿੱਥੇ, ਪਰ ਸਾਨੂੰ ਕੁਝ ਨਹੀਂ ਕਹਿਣਾ। ਸਾਨੂੰ ਮਤਲਬ ਇਹੀ ਹੋ ਗਿਆ ਨਾ, ਉਹਨਾਂ ਸਿੱਖਾਂ ਹੀ ਕਿਹਾ, ਅਸੀਂ ਨਹੀਂ ਕੁਝ ਵੀ। ਅਸੀਂ ਤੇ 3 ਸੀ, ਇੱਕ ਮੈਂ ਤੇ ਇੱਕ ਹੋਰ, ਇੱਕ ਉਹ ਬੁੱਢਾ ਮੁਸਲਮਾਨ। ਅੱਛਾ, ਤੁਹਾਡੇ 3 ਬੰਦਿਆਂ ਦਾ 8 ਬੱਕਰੇ ਦਿੱਤੇ? 8 ਬੱਕਰੇ ਦੇ ਦਿੱਤੇ। ਅੱਛਾ। ਅਸਾਂ ਆਪਣੇ ਆਹੋ ਤਿੰਨਾਂ ਤੁਨਾਂ ਦਾ ਕੋਈ ਨਹੀਂ, ਆਪਣੇ ਸਾਡੇ ਜੇਠ ਚੋਂ ਅਸੀਂ ਗੱਲ ਲੈ ਜਾਓ। ਉਹ ਜਿਹੜਾ ਸੀ ਨਾ ਉਹ ਜਥੇਦਾਰ, ਉਹਦੇ ਫੁੱਫੀ ਦੇ ਪੁੱਤ ਨਾਲ ਪੱਗ ਵਟਾਈ ਸੀ ਮੇਰੇ ਵੱਡੇ ਭਰਾ ਨੇ, ਅਜੇ ਜਿੰਦਾ ਵਾ ਉਹ 110 ਸਾਲ ਦਾ ਵਾ। ਅੱਛਾ ਨਹੀਂ ਚਾਹੇ ਉਹ ਕੁਝ ਇਹੋ ਜਿਹੇ ਵੀ ਗੱਲਬਾਤ ਚਲੋ ਸੋਚ ਕੇ ਚਲੇ ਗਏ। ਚਲੇ ਗਏ ਤੇ ਫਿਰ ਇਕੱਠ ਕਰ ਲਿਆ, ਪਿੰਡ ਨੇ ਇਕੱਠੇ ਹੋ ਗਏ। ਅੱਛਾ ਵੀ ਹੁਣ ਇਹਨਾਂ ਦਾ ਵੀ ਕੋਈ ਸੋਚੀਏ, ਵੀ ਮਾਰਨੇ ਤੇ ਹੈ ਨਹੀਂ। ਅੱਛਾ, ਵੀ ਮਰਾਉਣੇ ਨਹੀਂ ਗਏ, ਹੱਥੀ ਨਹੀਂ ਮਰਾਉਣੇ। ਹੁਣ ਸਲੂਕ ਦੀ ਗੱਲ ਤਵਾਨਾ ਨਾ, ਸਲੂਕ ਕਿਹੋ ਜਿਹਾ ਹੈ, ਮਰਾਉਣੇ ਨਹੀਂ ਗਏ। ਉਹਨਾਂ ਸੱਦ ਕੇ ਸਾਡੇ ਬੰਦੇ ਸਿਆਣੇ ਵੀ ਹਾਂ ਵੀ ਹੁਣ ਤੁਸੀਂ ਉਧਰ ਜਾਣਾ ਚਾਹੁੰਦੇ ਸੀ ਜਾਂ ਉੱਥੇ ਕਾਦੀ ਜਾਣਾ ਜੀ, ਉੱਥੇ ਕੈਂਪ 'ਚ। ਅੱਛਾ, ਸਾਡੇ ਬੰਦਿਆਂ ਆਖਿਆ ਚਲੋ ਆ 6 ਕੋ ਆ ਇੱਥੇ ਲੈ ਜਾਓ, ਤੇ 6 ਕੋਈ ਪਾਕਿਸਤਾਨ ਸੀ, ਉੱਥੋਂ ਰਾਵੀ ਲੰਘਣੀ ਸੀ, ਜੋ ਬੰਦੇ ਨਗਾ ਕੇ ਆਵਾਂਗੇ। ਉਹ ਜਨਾਬ ਉਹਨਾਂ ਨੇ ਫਿਰ ਤੁਸੀਂ ਫਿਰ ਤਿਆਰ ਹੋ, ਤੁਹਾਨੂੰ ਉੱਥੇ ਛੱਡ ਆਈਏ। ਅਸਾਂ ਸਭ ਚੁੱਕਿਓ ਕੋਈ ਸ਼ੈ ਨਾ, ਉਹ ਚੁੱਕਿਓ ਜਿਹੜਾ ਪਾ ਪੈਸਾ ਜਾਂ ਟੂਮ ਛੱਲਾ, ਤੇ ਉਹ ਅਮਨ ਹੋ ਜਾਣਾ, ਆ ਜਾਓ ਇੱਥੇ। ਇਹ ਵੀ ਰੌਲੇ ਹੈ ਸੀ ਨਾ। ਅੱਛਾ, ਮਤਲਬ ਇਹ ਸੀ ਕਿ ਅਮਨ ਹੋ ਜਾਣਾ ਤੇ ਅਸੀਂ ਆ ਜਾਣਾ ਵਾਪਸ। ਆ ਜਾਣਾ। ਉਹਨਾਂ ਰਾਤ ਨੂੰ ਜੀ ਕੀਤਾ ਵੀ ਸਾਨੂੰ 18 ਬੰਦੇ ਸੀ ਉਹ ਨਾਲ, ਸਿੱਖ, ਇੱਕ ਹਿੰਦੂ ਸੀ ਦੂਸਰੇ ਪਿੰਡ ਦਾ। ਅੱਛਾ, ਉਹਨਾਂ ਸਾਨੂੰ ਤੋੜ ਲਿਆ। ਇੱਕ ਮੋਚਨ ਸੀ, ਉਹਨੂੰ ਨਰਾਤਾ ਹੁੰਦਾ ਸੀ ਰਾਤ। ਉਹਨਾਂ ਆਖਿਆ ਅਸੀਂ ਹੱਥ ਨਹੀਂ ਲਾਉਣਾ ਭਾਈ। ਉਹ ਬੰਦੇ ਨੂੰ ਆਖਿਆ ਫੜ ਲਿਆ ਇਹਦੀ ਬਾਂਹ, ਅਸੀਂ ਨਹੀਂ ਹੱਥ ਲਾਉਣਾ। ਸਾਨੂੰ ਉੱਥੇ ਛੱਡ ਆਏ ਸਿੱਖਾਂ ਨੇ ਤੁਹਾਡੇ ਪਿੰਡ ਦਾ। ਮਤਲਬ ਅੱਛਾ, ਤੁਹਾਡਾ ਰਸੂਖ ਸੀ ਉਹ ਆਪ ਛੱਡ ਗਿਆ ਹੈ? ਆਪ ਛੱਡ ਆਏ ਸਾਨੂੰ ਉੱਥੇ 18 ਬੰਦੇ। ਅੱਛਾ, ਉੱਥੇ ਛੱਡ ਆਏ। ਨਾਲ ਪਿੰਡ ਸੀ ਇੱਕ ਠੀਕਰੀ ਵਾਲਾ, ਉੱਥੇ ਛੱਡ ਆਏ ਵੀ ਉਹ ਅਜੇ ਬੈਠੇ ਸੀ ਸਾਰੇ, ਉਹ ਕੈਂਪ ਦੇ ਲਾਗੇ, ਉਹ ਕਾਦੀਆਂ ਦੇ, ਵੀ ਹੁਣ ਸੁਬਾਹ ਚਲੇ ਜਾਓ ਤੁਸੀਂ। ਉੱਥੇ ਫਿਰ ਰੋਣ ਰਾਣ ਲੱਗ ਪਏ। ਉਹ ਸਾਡੇ ਤੋਂ ਬਹੁਤੇ ਰੋਣ, ਘਰੋਂ ਜੂ ਨਿਕਲ ਗਏ। ਅਸੀਂ ਉਹ ਕੂ ਹੋਈ ਤੇ ਉਹ ਆ ਗਏ ਬੰਦੂਕਾਂ ਲੈ ਕੇ। ਉਹ ਠੀਕਰੀ ਵਾਲੇ ਦੇ ਬਾਹਰ ਸੀ ਨਾ, ਅਸੀਂ ਬਾਹਰ, ਵੀ ਉਹਨਾਂ ਨੂੰ ਵੇਦਾ ਕੀਤਾ ਵੀ ਮੁੜ ਜਾਓ। ਉਹ ਜੀ ਗੱਲ ਮੁੱਕਦੀ ਵੀ ਉੱਥੇ ਦਿਨੇ ਚਲੇ ਗਏ ਜੀ ਕੈਂਪ 'ਚ। ਹਾਂਜੀ, ਕੈਂਪ 'ਚ ਚਲੇ ਗਏ ਤੇ ਕੈਂਪ 'ਚ ਰਹੇ ਆ ਕੋਈ ਮਹੀਨਾ ਕੁ। ਕਾਫਲਾ ਫਿਰ ਟੁਰਿਆ ਨਾ, ਜਦੋਂ ਕਾਫਲਾ ਉੱਥੋਂ, ਕਾਫਲਾ 3 ਮੀਲਾਂ 'ਚ ਸੀ ਕਾਦੀਆਂ, ਤੇ 3 ਮੀਲ ਅੱਗੇ ਕਾਫਲਾ। ਅੱਛਾ, ਅਸੀਂ ਪਹਿਲੇ ਨਿਕਲ ਆਏ ਸੀ। ਮੇਰੇ 1-2 ਭਰਾ, ਅਸੀਂ 5 ਭਰਾ ਸੀ। ਉਹ ਵੱਡਾ ਭਰਾ ਤੇ ਸਾਡੀ ਭੈਣ ਇੱਕ ਜਿੰਦੀ ਹੈ, ਉਹ ਰਹਿ ਗਏ, ਉਹ ਪਿੱਛੇ ਸੀ ਕਾਫਲੇ ਨਾਲ। ਜਦੋਂ ਉਹਨਾਂ ਫਿਰ ਕਾਫਲਾ ਪਿੱਛੋਂ ਸ਼ੁਰੂ ਕੀਤਾ, ਸ਼ਹਿਰ ਚੋਂ ਜਿੱਥੋਂ ਕਾਫਲਾ ਤੁਰਿਆ,
3 ਮੀਲ ਤਾਈਂ ਕਾਫਲਾ ਸੀ ਤੇ ਨਹਿਰ ਦੇ ਵਿੱਚ ਵੀ ਇੱਕ ਸੁੱਕੀ ਸੀ ਨਹਿਰ ਤੇ ਬਾਹਰ ਪਟੜੀਆਂ ਤੇ ਵੀ ਇੰਨੀ ਖਲਕਤ ਸੀ। ਹੁਣ ਤੁਸੀਂ ਸਮਝ ਲਓ। ਬਿਲਕੁਲ। ਉਹ ਫਿਰ ਮਾਰ 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 ਫਿਰ ਜਿੱਦਾਂ ਸਿੱਟੇ ਝਾੜੀ ਦੇ, ਨਾ ਕੋਈ ਬੰਦੂਕਾਂ ਨਾ ਕੋਈ ਤਲਵਾਰਾਂ ਨਾ ਕੋਈ ਜਿੱਦਾਂ ਵੀ ਹੈ ਬਰਸ਼ੀਆਂ ਮਾਰੀ ਦੁਨੀਆ। ਥੋੜੇ ਜਿਹੇ ਰਹਿ ਗਏ, 2-4 ਹਜ਼ਾਰ ਰਹਿ ਗਿਆ ਜੇ ਵੀ, ਫਿਰ ਵੀ ਮੀਂਹ ਲੱਥ ਪਿਆ, ਗਲੇ ਲੱਥ ਪਏ। ਉਹ ਦਰਖਤਾਂ ਥੱਲੇ ਉਹ ਵੀ ਖਲੋ ਗਏ, ਇਹ ਵੀ ਖਲੋ ਗਏ। ਸਾਡੇ ਫਿਰ ਮੇਰਾ ਵੱਡਾ ਭਰਾ ਤੇ ਨਾਨਕੇ ਹੀ ਸਾਡੇ, ਮਤਲਬ ਨਾਨਕਿਆਂ ਦੇ ਪਿੰਡ ਦੇ ਭਾਮ, ਸਾਡੇ ਨਾਨਕੇ ਸੀ ਭਾਮ ਪਿੰਡ। ਉਹਨਾਂ ਆਖਿਆ ਵੀ ਏਦਾਂ ਜੋ ਮਰ ਲਿਆ ਤੇ ਕੋਈ ਆਸਰਾ ਕਰੋ, ਕੋਲ ਤੇ ਕੱਖ ਨਹੀਂ ਭਾਵੇਂ। ਉਹ ਇੱਕ ਜਦੋਂ ਗਲੇ ਹੇਠੇ ਤੇ ਆਏ ਨਾ, ਇੱਕ ਕੋਲੋਂ ਬਰਸੀ ਖੋਲੀ। ਅੱਛਾ। ਹਾਂਜੀ, ਖੋਲੀ ਤੇ ਉਹਨੂੰ ਮਾਰੀ ਤੇ ਉਹਨੂੰ ਢਾ ਲਿਆ। ਉਹ ਦੂਸਰੇ ਨਸਣ ਲੱਗੇ, ਇੱਕ ਕੋਲੋਂ ਹੋਰ ਖੋਲੀ। ਹਾਂਜੀ, ਹੋਰ ਉਹਨਾਂ ਨੂੰ ਜਿਹੜੇ ਅੱਗੇ ਲਾਇਆ ਨਾ ਤੇ ਇਹਨਾਂ ਬਚਣਾ ਜੋ ਹੀ ਸਬੱਬ ਬਣ ਜਾਂਦਾ। ਫਿਰ ਰੱਬ ਜਦੋਂ ਬਣਾਵੇ, ਕੋਈ ਫੌਜ ਦਾ ਸੀ ਜਰਨਲ, ਉਹ ਆ ਗਿਆ, ਇੱਕੋ ਜੀਪ ਤੇ ਗਨ ਅੱਗੇ ਸੀਗੀ। ਹੁਣ ਜਿਹੜੇ ਫਾਇਰਿੰਗ ਸ਼ੁਰੂ ਕੀਤੀ ਤੇ ਫਿਰ ਉਹ ਨਸ ਨੁਸ ਗਏ। ਮਤਲਬ ਹਾਲ ਜਿਹੜਾ ਹੈ ਉਹ ਜਿਹੜਾ ਤੁਹਾਡਾ ਕੈਂਪ ਦਾ ਸੀ ਉਹ ਮਾੜਾ ਹੀ ਹੋਇਆ। ਮਾੜਾ ਜੀ, ਮਰ ਦੁਨੀਆ ਦੇ। ਅੱਛਾ। ਫਿਰ ਉਹਨਾਂ ਨੂੰ ਫਿਰ ਤੋੜ ਲਿਆ ਜਿਹੜੇ ਬਚੇ ਸੀ ਉਹਨੇ। ਉਹ ਇਕੱਲੇ ਨੇ, ਨਾਲ ਹੋਣਗੇ 2-4 ਸਿਪਾਹੀ, ਇੱਕੋ ਜੀਪ ਸੀ ਉਹਦੀ। ਉਹਨਾਂ ਆਖਿਆ ਮੈਂ ਤੁਹਾਨੂੰ ਹੁਣ ਪਾਕਿਸਤਾਨ 'ਚ ਪਹੁੰਚਾਊਂਗਾ, 2-3 ਦਿਨ ਲੱਗ ਜਾਣੇ, ਤੁਰ ਕੇ ਜਾਣਾ ਸੀ। ਫਿਰ ਸਫ਼ਰ ਜ਼ਿਆਦਾ ਹੋ ਗਿਆ ਨਾ, ਇੱਧਰੋਂ ਜਾਣਾ ਸੀ ਅੰਮ੍ਰਿਤਸਰ, ਬਟਾਲਾ, ਅੰਮ੍ਰਿਤਸਰ, ਫਿਰ ਲਾਹੌਰ ਨੂੰ ਆਉਣਾ ਸੀ। ਵਾਘੇ ਥਾਣੀ। ਉਹਨੇ ਫਿਰ ਤੋੜ ਲਏ। ਤੋੜ ਕੇ ਤੇ ਅੱਗੇ ਕੋਈ ਛੱਪੜ ਜਿਹਾ ਆਇਆ ਤੇ ਉੱਥੇ ਖਿਲਾਰਦਾ ਕਾਫਲਾ। ਸ਼ਾਮ ਪੈ ਗਈ। ਹਾਂ ਬਈ, ਖਾਣ ਪੀਣ ਨੂੰ ਤੇ ਸ਼ਾਇਦ ਕੋਈ ਨਹੀਂ, ਕੋਈ ਸ਼ਾਇਦ ਹੈ ਨਹੀਂ ਸੀ ਖਾਣ ਪੀਣ ਨੂੰ। ਸਾਡੇ ਭਰਾ ਨੂੰ ਇੱਕ ਸਲਵਾਰ ਲੱਭ ਗਈ ਜੀ, ਕਿਤੇ ਕਿਸੇ ਦੀ ਡਿੱਗੀ ਹੋਊ, ਉਹ ਚੁੱਕ ਲਈ ਤੇ ਕਿਤੇ ਤੁਰੇ ਜਾਂਦੇ ਇੰਨਾ ਕੁ ਆਟਾ ਸੀਗਾ ਇਹ ਜੋ ਵੀ ਲੱਭ ਗਿਆ। ਇੱਕ ਕੌਲੀ ਜੀ, ਕੌਲੀ ਆ ਸਿਲਵਰ ਵਾਲੀਆਂ, ਉਹ ਹੁਣ ਆਖਣਗੇ ਵੀ ਕਿਸੇ ਕੋਲ ਕੁਛ ਹੈਗਾ। ਸਾਹਿਬ ਆਖਣਗੇ ਖਾ ਪੀ ਲਓ, ਹੁਣ ਤੁਹਾਨੂੰ ਮਾਰਦਾ ਕੋਈ ਨਹੀਂ। ਅੱਛਾ। ਛੱਪੜ ਹੀ ਲੱਗੇ, ਛੱਪੜ ਚੋਂ ਆਟਾ ਗਿੱਲਾ ਕੀਤਾ ਥੋੜਾ ਜਿਹਾ ਮੇਰੇ ਭਰਾ ਨੇ, ਤੇ ਉਹ ਕੌਲੀ ਦੇ ਥੱਲੇ ਤੀਲੇ ਤੁਲੇ ਬਾਲ ਕੇ ਜਰਾ ਤੱਤਾ ਕਰਕੇ, 2 ਹੀ ਸੀ ਭੈਣ ਤੇ ਉਹ ਭਰਾ ਸਾਡਾ, ਉੱਥੇ ਸਾਡੇ 2 ਹੀ ਸੀ। ਬਾਕੀ ਜੀ ਕਿੱਥੇ ਗਏ? ਬਾਕੀ ਅਸੀਂ ਆ ਗਏ ਸੀ ਪਾਕਿਸਤਾਨ ਚ। ਪਹਿਲਾਂ ਟਰੱਕ ਆਉਂਦੇ ਹੁੰਦੇ ਸੀ, ਕੋਈ ਫੈਮਿਲੀ ਲੈ ਕੇ, ਜਨਾਨੀਆਂ ਬੱਚੇ ਹੈ। ਅਸਾਂ ਵਿੱਚ ਦਾ ਦੁਕਰ, ਮੈਂ 15 ਸਾਲਾਂ ਦਾ ਸੀ, ਮੇਥੋਂ ਵੱਡਾ ਵੀ, ਅਸੀਂ ਵਿੱਚ ਵੜ ਉੜ ਕੇ ਆ ਗਏ ਚੋਰੀ ਛੱਪੀ। ਅੱਛਾ। ਆਮ 18-20 ਟਰੱਕ ਆਉਂਦੇ ਹੁੰਦੇ ਸੀ ਨਾ, ਜਾਂਦੇ ਹੁੰਦੇ ਸੀ ਲੈਣ ਟੂਏ। ਫਿਰ ਉਹ ਜੀ ਉਹਨਾਂ ਨੇ ਹੁਣ ਪਾਕਿਸਤਾਨ ਚ ਵਾਗੇ, ਫਿਰ ਪਹੁੰਚਾਤੇ। ਆਈ ਸਨ ਲੰਘ ਆਏ ਤੇ ਗਾਂ ਫਿਰ ਜੋ ਕੁਛ ਹੋਇਆ ਉਹਦੇ ਫਿਰ ਪਾਕਿਸਤਾਨ ਜਾ ਕੇ ਪਿਛਲੀ ਗੱਲ ਹੋਰ ਪੁੱਛ ਲਓ ਕੋਈ। ਅੱਛਾ, ਤੁਸੀਂ ਦੱਸਿਆ ਕਿ ਪਹਿਲੇ ਸਭ ਕੁਝ ਠੀਕ ਠਾਕ ਸੀ। ਹਾਂ ਠੀਕ। ਫਿਰ 47 ਚ ਕੀ ਹੋਇਆ? 47 ਚ ਤੇ ਸਾਨੂੰ ਤੇ ਕੁਝ ਨਹੀਂ, ਨਾ ਕਿਸੇ ਨੂੰ ਵੀ ਕੁਝ ਨਹੀਂ ਹੋਇਆ। ਹੁਣ ਤੁਸੀਂ ਸਾਨੂੰ ਇੱਥੇ ਦੱਸਿਆ ਬੈਠੇ ਆ ਕੈਂਪ ਦੇ ਵਿੱਚ, ਤੁਸੀਂ ਦੱਸਿਆ ਕੈਂਪ ਦੇ ਵਿੱਚ ਬੜੀ ਕਤਲੋ ਗਾਰਤ ਹੋਈ। ਜਦੋਂ ਪਹਿਲੇ ਸਭ ਕੁਝ ਠੀਕ ਠਾਕ ਸੀ, ਫਿਰ ਕਿਉਂ ਮਤਲਬ ਲੋਕਾਂ ਨੇ ਉਹ ਇੱਕ ਪਿੰਡ ਤੁਹਾਨੂੰ ਦੱਸਿਆ ਸਠਿਆਲੀ ਸੀ ਨਾ ਜਿਹੜਾ, ਉੱਥੇ ਕੁਝ ਮੁਸਲਮਾਨ ਇਕੱਠੇ ਸੀ, ਉਹਨਾਂ ਕੋਲ ਬਹੁਤ ਸੀ ਅਸਲਾ। ਅੱਛਾ। ਉਹ ਫਿਰ ਜਸਾ ਪੈਂਦੇ ਰਹੇ ਨਾ ਸਿੱਖਾਂ ਦੇ ਮਾਰਨ ਨੂੰ। ਉਹ ਦਰਖਤਾਂ ਦੇ ਚੜੇ ਹੁੰਦੇ ਸੀ ਤੇ ਅਸਲਾ ਬਹੁਤ ਸੀ, ਉਹਨਾਂ ਬਹੁਤ ਸਿੱਖ ਮਾਰੇ। ਉਹਨਾਂ ਨੂੰ ਉਹ ਖਾਰ ਸੀ ਲੋਕਾਂ ਨੂੰ, ਸਾਡੇ 2 ਜ਼ਿਲ੍ਹਿਆਂ ਨੂੰ, ਅੰਮ੍ਰਿਤਸਰ ਗੁਰਦਾਸਪੁਰ ਨੂੰ, ਵੀ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ। ਜਦੋਂ ਕਾਦੀਆਂ ਚੋਂ ਤੁਰਨਗੇ ਉਦੋਂ ਇਹਨਾਂ ਨੂੰ ਨਹੀਂ ਰਹਿਣ ਦੇਣਾ। ਸਮਝ ਲਈ ਗੱਲ? ਸਮਝ ਗਏ। ਫਿਰ ਉਹ ਇਹ ਗੱਲ ਸੀ, ਉਹ ਤਾਂ ਮਾਰਿਆ ਮੈਨੂੰ। ਹਾਂ। ਅੱਛਾ, ਜਿਹੜੇ ਤੁਹਾਡੇ ਨਾਲ 2 ਬਜ਼ੁਰਗ ਬੈਠੇ ਨੇ, ਇਹ ਭਾਈ ਸਾਹਿਬ ਤੁਹਾਡਾ ਪਾਕਿਸਤਾਨ ਦੇ ਜੰਮੇ ਆ? ਹਾਂ, ਪਾਕਿਸਤਾਨ ਦੇ ਜੰਮੇ ਆ, ਲੇਕਿਨ ਇਹਨਾਂ ਕੋਲ ਨਾਲ ਪੁੱਛ ਲਈਏ, ਤੁਹਾਡੇ ਨਾਲ ਬੈਠੇ ਨੇ। ਤੁਹਾਡਾ ਕੀ ਨਾਂ ਜੇ? ਮੇਰਾ ਨਾਮ ਜੀ ਮੁਖਤਾਰ। ਮੁਖਤਾਰ। ਤੁਹਾਡਾ ਭਾਈ ਸਾਹਿਬ? ਰਿਆਜ਼। ਤੁਹਾਡੀ ਉਮਰ ਕਿੰਨੀ ਹੈ? 60-65 ਸਾਲ ਤੋਂ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਕਾਕਾ। ਤੁਹਾਡਾ ਪਿੰਡ ਕਿਹੜਾ ਸੀਗਾ? ਦਕੋਹਾ। ਅੱਛਾ, ਤੁਹਾਡੇ ਭਰਾ ਕਿੱਦਾਂ ਉੱਥੇ ਰਹਿ ਗਏ ਜਾਂ ਕੀ, ਇਹਨਾਂ ਤੁਹਾਡੀ ਕੀ ਕਹਾਣੀ? ਉਹ ਥੋੜੀ ਅੱਛਾ ਜੀ ਦੱਸੋ। ਦਕੋਹਾ ਜਿਹੜਾ ਸੀ ਨਾ, ਹਾਂ ਮੈਂ ਰਿਹਾ ਜੀ, ਮੇਰੀ ਮਾਸੀ ਸੀ ਦਕੋਏ। ਅੱਛਾ। ਮੈਂ ਜਰਾ ਵੱਡਾ ਹੋਇਆ ਤੇ ਦਕੋਏ ਹੀ ਰਿਹਾ, ਇਹਨਾਂ ਦੇ ਵਿੱਚ ਹੀ। ਅੱਛਾ। ਉਹ ਜੀ ਏਦਾਂ ਰਿਹਾ ਵਾ, ਇਹਨਾਂ ਦਾ ਭਰਾ ਜਿਹੜੀ ਗੱਲ ਤੁਸੀਂ ਪੁੱਛਦੇ ਸੀ, ਉੱਥੇ ਵੀ ਉਹ ਇੱਕ ਲਾਗੇ ਹੋਰ ਸ਼ਹਿਰ ਸੀ, ਰੀਲਾ ਸ਼ਹਿਰ, ਉੱਥੇ ਵੀ ਕੈਂਪ ਸੀ। ਅੱਛਾ। ਕੁਝ ਉਧਰ ਚਲੇ ਗਏ, ਕੁਝ ਰਹਿ ਗਏ ਪਿੰਡ 'ਚ ਵੀ, ਚਲੇ ਜਾਾਂਗੇ। ਇਹਨਾਂ ਦਾ ਚਾਚਾ ਸੀ ਇੱਕ, ਇਹਨਾਂ ਦਾ। ਅੱਛਾ। ਸਕਾ ਚਾਚਾ। ਕੁਝ ਚਾਚੇ ਦੇ ਹੋਰ ਸੀ ਲੱਗਦੇ,
5-7। ਅੱਛਾ ਉਹ ਫਿਰ ਇੱਕ ਸਿੱਖਾਂ ਨੇ ਸੋਚਿਆ ਵੀ ਇਹਨਾਂ ਨੂੰ ਤੇ ਮਾਰੋ, ਪਿੰਡ ਵਾਲਿਆਂ। ਹੂੰ ਨਾਈ ਸੀ ਇੱਕ ਸਿੱਖ ਨਾਈ, ਹੂੰ ਉਹਨੂੰ ਨਾਈ ਨੂੰ ਫਿਰ ਉਹਨਾਂ ਆਖਿਆ ਵੀ ਤੇਰੇ ਹੱਥੋਂ ਮਰਵਾਉਣੇ ਆ। ਹੂੰ ਨਾਈ ਨੂੰ ਵਿਆਹਿਆ ਹੂੰ ਇਹਨਾਂ ਦੇ ਚਾਚੇ ਨੇ ਸੀ, ਇਹ ਵੀ ਗੱਲ ਸੁਣ ਲਾ, ਅੱਛਾ। ਰਿਸ਼ਤਾ ਲਿਆਂਦਾ, ਸਭ ਕੁਝ ਕੀਤਾ, ਵਿਆਹਿਆ ਹੈ ਸਿੱਖ ਨਾਈ। ਹੂੰ ਤੇ ਵੀ ਉਸ ਨਾਈ ਕੋਲੋਂ ਫਿਰ 7-8 ਬੰਦੇ ਟੋਰ ਲਏ ਤੇ ਪਿੱਛੋਂ ਫਾਇਰ ਕਰ ਕਰਕੇ ਤੇ ਮਾਰੇ ਉੱਥੇ। ਹੂੰ ਜਿਹੜਾ ਵਾ ਇਹਨਾਂ ਵਾਲਾ ਭਰਾ, ਹੂੰ ਗੱਲ ਉਹਦੀ ਵੀ ਹੁਣ ਤਾਂ, ਉਹ ਰਹਿੰਦਾ ਸੀ ਡੇਰੀ ਵਾਲਾ ਪਿੰਡ, ਡੇਰੀ ਵਾਲਾ ਡੇਰੀ ਵਾਲਾ, ਤਹਿਸੀਲ ਬਟਾਲਾ ਤੇ ਗੁਰਦਾਸਪੁਰ। ਮਤਲਬ ਤੁਹਾਡੇ ਲਾਗੇ ਹੀ ਸੀ? ਨਾ ਦੂਰ, ਉਦੋਂ ਜ਼ਿਲ੍ਹਾ ਬਹੁਤ ਵੱਡੇ ਸੀ ਨਾ। ਅੱਛਾ, ਅੱਛਾ, ਹੁਣ ਠੀਕ। ਤੇ ਬਣ ਗਏ ਨੇੜੇ ਜ਼ਿਲ੍ਹੇ। ਹੂੰ ਅੱਛਾ। ਉਹ ਡੇਰੀ ਵਾਲੇ, ਹੂੰ ਉਹ ਡੇਰੀ ਵਾਲੇ ਜੀ ਇਹਨਾਂ ਦੀ ਇੱਕ ਫੁੱਫੀ ਸੀ, ਅੱਛਾ ਉਹਦੀ ਔਲਾਦ ਕੋਈ ਨਹੀਂ ਸੀ। ਅੱਛਾ ਸਹੀ ਸਮਝ। ਹੂੰ ਉਹ ਉਹਨਾਂ ਆਖਿਆ ਮੈਨੂੰ ਭਰਾਵਾਂ ਨੂੰ ਵੀ ਮੈਨੂੰ ਇੱਕ ਮੁੰਡਾ ਦੇ ਦਿਓ। ਅੱਛਾ ਉਹ ਇਹਨਾਂ ਦਾ ਵੱਡਾ ਭਰਾ ਸੀ, ਅੱਛਾ। ਵੱਡੇ 2 ਮਰ ਵੀ ਗਏ ਆ, ਵੱਡਾ ਸੀ। ਅੱਛਾ ਉਹ ਇਹਨਾਂ ਦੇ ਦਿੱਤਾ। ਹੂੰ ਉਹ ਰਹਿੰਦਾ ਸੀ ਉੱਥੇ। ਉਹ ਫਿਰ ਉਹ ਜਿਹੜੀ ਫੁੱਫੀ ਸੀ ਨਾ, ਹੂੰ ਤੇ ਇੱਕ ਫੁੱਫੀ ਦੀ ਨਨਾਣ ਸੀ, ਬੁੱਢੜੀ ਸੀ ਉਹ। ਹੂੰ ਤੇ ਜਿਹੜਾ ਸੀ ਉਹ ਫੁੱਫੀ ਦਾ ਘਰ ਵਾਲਾ, ਉਹ ਮਰ ਗਿਆ ਆਪਣੀ ਮੌਤ ਅੱਛਾ ਪਹਿਲਾਂ ਹੀ। ਹੂੰ ਉਹ ਇਸ ਮੁੰਡੇ ਦੇ ਵਸੀਲੇ ਨਾਲ ਇਹਨਾਂ ਦੇ ਭਰਾ ਨਾਲ ਰਹਿੰਦੀਆਂ ਸੀ। ਹੂੰ ਹੂੰ ਉਹ ਜੀ ਜਦੋਂ ਨਿਕਲੇ ਨਾ ਉੱਥੋਂ, ਉਹਨਾਂ ਆਖਿਆ ਅਸੀਂ ਨਹੀਂ ਜਾਣਾ ਪਿੰਡ ਚੋਂ, ਅਸੀਂ ਨਹੀਂ ਜਾਣਾ। ਅਸਾਂ ਨਹੀਂ ਜਾਣਾ। ਅੱਛਾ ਅੱਛਾ, ਇਹਨਾਂ ਦੀ ਫੁੱਫੀ ਦਾ ਕੀ ਨਾਂ ਸੀ? ਸਰਦਾਰਾਂ। ਸਰਦਾਰਾਂ। ਮੈਨੂੰ ਸਰਦਾਰਾਂ ਨੇ ਕਿਹਾ ਕਿ ਮੈਂ ਨਹੀਂ ਜਾਣਾ। ਅਸਾਂ ਨਹੀਂ ਜਾਣਾ। ਅੱਛਾ ਇਹਨਾਂ ਦੇ ਭਰਾ ਨਾਲ ਹੀ ਰੋਸ਼ੀ, ਹੁਣ ਜੋ ਕੁਝ ਮਰਜ਼ੀ ਨਾ ਹੋ। ਅੱਛਾ ਉਹਨਾਂ ਨੇ ਆਖਿਆ ਵੀ ਨਹੀਂ ਜਾਣਾ। ਹੂੰ ਜਿਸ ਵੇਲੇ ਨਾ ਨਿਕਲੇ, ਹੂੰ ਰਹੇ ਇੱਕ ਉੱਥੇ ਦਰਬਾਰ ਸੀ ਰਾਧਾ ਸਵਾਮੀ, ਅਟਕ ਦਰਿਆ ਦੇ, ਉਹਦੇ ਵਿਆਸ ਦਰਿਆ ਦੇ ਕੰਢੇ ਤੇ। ਬਿਆਸ ਦਰਿਆ ਦੇ ਕੰਢੇ ਦੇ। ਹਾਂਜੀ। ਬਹੁਤ ਵੱਡਾ ਉਹ ਦਰਬਾਰ ਸੀ ਸਿੱਖਾਂ ਦਾ, ਹੂੰ ਬੜਾ ਵੱਡਾ, ਕਿਤੇ 2-3 ਕਿੱਲਿਆਂ 'ਚ ਤੇ ਬੜਾ। ਜਿਸ ਵੇਲੇ ਰਾਤ ਦਿਨੇ ਮੰਗੋ ਨਾ ਰੋਟੀ, ਮੁਸਾਫਰ ਕੋਈ ਜਿਹੜੇ ਵੇਲੇ ਮੰਗੋ ਉੱਥੇ ਪੱਕੀ ਮਿਲ ਜਾਂਦੀ ਸੀ। ਹੂੰ ਭਾਈ ਸਮਝੇ ਉਹ ਠੀਕ ਜ਼ਮਾਨਾ। ਹੋ। ਅੱਛਾ, ਉਹ ਫਿਰ ਉਹ ਜਿਹੜਾ ਸੀ ਨਾ, ਉੱਥੇ ਉਹ ਵੀ ਜਾਂਦੀਆਂ ਸੀ। ਉਹਦੀ ਵਜ੍ਹਾ ਇਹ ਸੀ, ਪਹਿਲਾਂ ਹੀ ਜਾਂਦੀਆਂ ਸੀ, ਉਹ ਗੱਲ ਨੂੰ ਮੰਨਦੀਆਂ ਸੀ। ਉਹ ਅੱਛਾ, ਜਿਹੜੀ ਸਰਦਾਰਾਂ ਸੀ। ਸਰਦਾਰਾਂ ਵਿੱਚ ਉਹਦੀ ਨਨਾਣ ਸੀ, ਉਹਦੇ ਬੁੱਢੜੀ ਸੀ ਨਨਾਣ, ਉਹ ਮੰਨਦੀਆਂ ਸੀ। ਹੂੰ ਉੱਥੇ ਗਈਆਂ ਨਾ 1-2 ਵਾਰੀ, ਤੇ ਜਿਹੜਾ ਉਹ ਸੀ ਨਾ, ਉਹ ਸਰਸਾ, ਕੋਈ ਉਧਰ ਦਿੱਲੀ ਵੱਲ ਸਰਸਾ, ਹਾਂਜੀ ਉਹ ਸਰਸੇ ਦਾ ਸੀ ਉਹ ਬਜ਼ੁਰਗ, ਉਹ ਅੱਛਾ। ਜਿਹੜਾ ਉਹ ਉੱਥੇ ਸੀ ਸਹੀ। ਸਰਸੇ। ਉਹ ਸਰਸੇ, ਉਹ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਇੱਥੇ ਸਾਡੇ ਕੋਲ ਰਹੋ। ਹੂੰ ਉਹ ਉੱਥੇ ਰਹਿ ਪਈਆਂ, ਉਹਨਾਂ ਦਾ ਵਰਤਾਉਂਦੇ ਰਹਿਣਾ ਨਾ, ਲੰਗਰ ਪੰਗਰ, ਹਾਂਜੀ, ਸੇਵਾ ਸੁਭਾ ਕਰਦੇ ਸੇਵਾ ਆਮ ਜੋ ਉੱਥੇ ਚੱਲਦਾ ਸੀ। ਹੂੰ ਪਕਾਉਣ ਵਾਲੇ ਹੋਰ ਤੇ ਖਵਾਉਣ ਵਾਲੇ ਹੋਰ, ਉਹ ਰਹਿ ਪਈਆਂ। ਅੱਛਾ ਰਹਿ ਪਈਆਂ ਤੇ ਉਹਦੇ ਬੁੱਢੜੀ ਸੀ। ਗੱਲ ਇਹ ਕਿਹੜੀ ਪਟਦੇ ਦੀ, ਉਹ ਬੁੱਢੜੀ ਸੀ ਨਾ, ਉਹ ਨਨਾਣ, ਇਹ ਜਵਾਨ ਸੀ। ਹੂੰ ਕਰਦਿਆਂ ਜੀ ਉਹ ਰਹਿ ਗਿਆ ਉੱਥੇ ਹੀ, ਭਰਾ ਨਾਲ ਉੱਥੇ ਰਹਿ ਗਿਆ ਡੇਰੀ ਵਾਲੇ ਹੀ। ਅੱਛਾ ਉਹ ਨਾਲ ਘਰ ਸੀ, ਸਿੱਖ ਸੀ ਇੱਕ, ਪਤਾ ਨਹੀਂ ਗੁਰਦੇਸੋ ਨਾਂ ਸੀ। ਉਹਨਾਂ ਰੱਖ ਲਿਆ। ਉਹਨਾਂ ਕਿਹਾ ਤੂੰ ਸਾਡਾ ਪੁੱਤ, ਔਲਾਦ ਕਦੇ ਉਹਨਾਂ ਦੀ ਵੀ ਹੈ ਨਹੀਂ। ਅੱਛਾ, ਉਹਨਾਂ ਰੱਖ ਲਿਆ। ਉਹਦਾ ਨਾਂ ਕੀ ਸੀ? ਕਿਹਦਾ? ਉਹਦੇ ਭਰਾ ਦਾ? ਰੋਸ਼ਨ। ਰੋਸ਼ਨ। ਆਹ, ਅੱਛਾ। ਉਹਨਾਂ ਰੱਖ ਲਿਆ। ਉਹ ਉੱਥੇ ਚਲੇ ਗਈਆਂ, ਹੂੰ ਸਹੀ ਰਾਧਾ ਹੈ। ਸਵਾਮੀ। ਹੂੰ ਉਹ ਉੱਥੇ ਚਲੇ ਗਈਆਂ ਤੇ ਉਹ ਉੱਥੇ ਰਹਿ ਗਿਆ। ਹੂੰ ਉਹ ਫਿਰ ਉਹ ਸਾਰੀ ਮੁੱਕਦੀ ਜੀ ਗੱਲ। ਹੂੰ ਉਹਨਾਂ ਫਿਰ ਹੌਲੀ ਉਹ ਜਿਹੜਾ ਸੀ ਨਾ, ਉਹ ਜਿਹੜਾ ਕੋਈ ਬਜ਼ੁਰਗ ਸੀ, ਅੱਛਾ। ਉਹਦਾ ਕੋਈ ਪੋਤਰਾ ਸੀ ਜਵਾਨ, ਹੂੰ। ਤੁਹਾਡੇ ਵਾਂਗੂ ਸਮਝ ਲਾ। ਹੂੰ ਉਹ ਕੁਝ ਬੇਈਮਾਨੀ ਉਹਦੇ ਢਿੱਡ 'ਚ ਆ ਗਈ, ਹੂੰ ਉਸ ਸਰਦਾਰਾਂ ਵਾਸਤੇ। ਅੱਛਾ। ਸਰਦਾਰਾਂ ਐਡੀ ਜਵਾਨ ਜਨਾਨੀ ਸਾਡੇ ਚੱਕਾਂ 'ਚ ਅਸੀਂ ਦੇਖੀ ਨਹੀਂ, ਤੇ ਨਾ ਉਸ ਨਾਲ ਹੀ ਗੱਲਾਂ ਸਿੱਧੀਆਂ। ਮੈਂ ਕੋਈ ਨਿਗਾਹ ਜਿਹਾ ਤੇ ਨਹੀਂ। ਅੱਛਾ। ਉਹਨੇ ਲੈ ਗਿਆ ਸਰਸੇ। ਹੂੰ ਸਰਸੇ ਜਾ ਕੇ ਉਹਨੇ ਆਪਣਾ ਹੱਕ ਕਰ ਲਿਆ, ਸਮਝਦਾ ਨਾ ਗੱਲ। ਹਾਂਜੀ, ਵਿਆਹ ਕਰ ਲਿਆ ਉਹਨੇ? ਵਿਆਹ ਕਰ ਲਿਆ। ਅੱਛਾ। ਹੈਂ? ਹੂੰ ਉੱਥੇ ਵਿਆਹ ਕਰ ਲਿਆ। ਹੂੰ ਉਹ ਉੱਥੇ ਮਰ ਗਈਆਂ ਤੇ ਭਾਵੇਂ ਜੀਂਦੀਆਂ, ਲੈ ਦੋਵਾਂ ਨੂੰ ਗਿਆ ਇਹ। ਅੱਛਾ। ਤੇ ਜਿਹੜਾ ਉਹ ਰੋਸ਼ਨ, ਉਹ ਉੱਥੇ ਡੇਰੀ ਸਰਦਾਰ ਕੋਲ ਰਹਿ ਗਿਆ ਰੋਸ਼ਨ? ਹੈ, ਆਹੋ ਉੱਥੇ ਰਹਿ ਗਿਆ। ਸਰਦਾਰ ਦਾ ਨਾਮ ਕੋਈ ਚੇਤੇ? ਕਿਹੜੇ ਸਿੱਖ ਕੋਲ ਰਹਿ ਗਿਆ? ਕੋਈ ਗੁਰਦੇਵ ਸਿੰਘ ਉਹਦਾ ਨਾਮ ਸੀ। ਗੁਰਦੇਵ ਸਿੰਘ ਨਾਮ ਸੀ। ਉਹ ਫਿਰ ਉਹਦੇ ਕੋਲ ਰਹਿ ਗਿਆ। ਅੱਛਾ ਅੱਛਾ, ਸਰਦਾਰਾਂ ਦਾ ਮੁੰਡਾ ਆਹ, ਰੋਸ਼ਨ, ਰੋਸ਼ਨ ਸਰਦਾਰਾਂ ਨੇ ਜਿਹੜਾ ਰੱਖਿਆ ਸੀ, ਜਿਹੜਾ ਇਹਨਾਂ ਦਾ ਭਰਾ ਸੀ। ਭਰਾ ਤੁਹਾਡੇ ਵਾਲਾ ਸਾਹਿਬ ਦਾ ਨਾਮ ਕੀ ਦੱਸਿਆ ਤੁਸੀਂ? ਕਾਕਾ। ਕਾਕਾ। ਕਾਕੇ ਦਾ ਮੁੰਡਾ। ਕਾਕੇ ਦਾ ਮੁੰਡਾ। ਪਿੰਡ ਕਿਹੜਾ ਸੀ?
ਦੁਕੋਇਆ ਦਕੋਹਾ ਹਾਂ। ਪਿੰਡ ਦਕੋਹਾ 'ਚ ਰਹਿਣ ਵਾਲਾ ਰੋਸ਼ਨ ਮੁੰਡਾ, ਰੋਸ਼ਨ, ਹਾਂ। ਜਿਹੜਾ ਪਤਾ ਨਹੀਂ ਹੁਣ ਸਰਦਾਰਾਂ ਕੋਲ ਸੀ ਜਾਂ ਰੋਸ਼ਨ ਸੀ, ਉਹ ਗੁਰਦੇਵ ਸਿੰਘ ਕੋਲ ਸੀ, ਇਹ ਕੋਈ ਪਤਾ ਨਹੀਂ। ਇਹ ਕੋਈ ਪਤਾ ਵੀ ਨਹੀਂ। ਡੇਰੀ ਵਾਲੇ ਆ ਕਿ ਨਹੀਂ, ਇਹ ਵੀ ਗੱਲ ਦੱਸੋ ਹਾਂ ਵੀ ਡੇਰੀ ਵਾਲੇ ਡੇਰੇ ਵਾਲੇ ਕਿੱਥੇ ਆ? ਡੇਰੀ ਵਾਲੇ 'ਚ ਜਾਂ ਦਕੋਹਾ 'ਚ ਜਾਂ ਲਾਗੇ ਉਹਦੇ ਪਿੰਡਾਂ 'ਚ ਯਾ ਰਾਜਾ ਸਲਾਮੀ ਹੋਵੇ ਜਾਂ ਰਾਧਾ ਸਵਾਮੀ ਵੀ ਨਹੀਂ ਹੋ ਉੱਥੇ ਸਕਦਾ। ਨਹੀਂ, ਉੱਥੇ ਨਹੀਂ ਗਾ, ਉਹ ਗੱਲ ਨਹੀਂ। ਅੱਛਾ, ਉੱਥੇ ਉਸ ਵੇਲੇ ਉਹਦੀ ਉਮਰ ਕਿੰਨੀ ਸੀ? ਉਹ ਮੇਰੇ ਤੋਂ 5-6 ਸਾਲ ਛੋਟਾ ਸੀ। ਛੋਟਾ 5-6 ਸੀ, ਸਾਲ, ਆਹੋ। ਮਤਲਬ ਉਦੋਂ 10 ਸਾਲ ਦਾ ਸੀ, ਹੁਣ 10 ਉਹਦੀ ਸਾਲ ਦਾ, 10 ਸਾਲ ਦਾ, ਹੁਣ ਅੱਛਾ 10 ਸਾਲ ਦਾ ਸੀ, ਆਹੋ। ਚਲੋ ਜੀ, ਕੋਈ ਸਾਡਾ ਵੇਖਣ ਵਾਲਾ ਜਿਹੜਾ ਦਕੂਹੇ ਦਾ ਰਾਧਾ ਸਵਾਮੀ ਦਾ ਜਿਹੜਾ ਵੀ ਕੋਈ ਵੇਖਣ ਵਾਲਾ ਹੋਵੇ, ਹਾਂ। ਉਹ ਜ਼ਰੂਰ ਸਾਨੂੰ ਦੱਸੋ, ਕਿਉਂਕਿ ਉਹਨਾਂ ਦੇ 2 ਭਰਾ ਜਿਹੜੇ ਨੇ, ਬੇਸ਼ੱਕ ਇਹਨਾਂ ਦਾ ਜਨਮ ਜਿਹੜਾ ਹੈ ਉਹ ਇੱਧਰ ਦਾ ਹੀ ਹੈ। ਪਾਕਿਸਤਾਨ ਦਾ ਹੈ, ਹਾਂ। ਲੇਕਿਨ ਜ਼ਾਹਰ ਹੈ ਵੱਡ ਵਡੇਰਾ ਨੇ ਦੱਸਿਆ, ਔਰ ਜਿਸ ਤਰ੍ਹਾਂ ਇਹਨਾਂ ਦੇ ਵਾਲਦ ਸਾਹਿਬ ਨੇ ਇਹਨਾਂ ਨੇ ਦੱਸਿਆ, ਉਹ ਇੱਕ ਦਿਲ 'ਚ ਗੱਲ ਹੁੰਦੀ ਹੈ, ਤੜਫ ਹੁੰਦੀ ਹੈ, ਖਿੱਚ ਹੁੰਦੀ ਹੈ, ਔਰ ਉਸੇ ਹੀ ਖਿੱਚ ਰਾਹੀਂ ਮੈਨੂੰ ਇੱਥੇ ਦੇ ਇੱਕ ਵੀਰ ਨੇ ਮੈਨੂੰ ਬੁਲਾਇਆ, ਬਲਕਿ ਮੈਨੂੰ ਮਾਸਟਰ ਆਰਫ ਸਾਹਿਬ ਨੇ, ਜਿਨ੍ਹਾਂ ਨੇ ਪਿਛਲੇ ਤਕਰੀਬਨ 6 ਮਹੀਨੇ ਤੋਂ ਸਾਨੂੰ ਫੋਨ ਕਰਦੇ ਸੀ ਕਿ ਇਹਨਾਂ ਬਜ਼ੁਰਗਾਂ ਦਾ ਉੱਥੇ ਇੱਕ ਭਾਈ ਜਿਹੜਾ ਹੈ ਉਹ ਰਹਿ ਗਿਆ, ਤੇ ਉਹਨਾਂ ਨੂੰ ਲੱਭਣ ਵਾਸਤੇ ਅਸੀਂ ਵੀ ਇੱਕ ਲੰਬਾ ਪੈਂਡਾ ਕਰਕੇ ਜ਼ਿਲ੍ਹਾ ਮੀਆਂਵਾਲੀ ਤੱਕ ਪਹੁੰਚੇ ਹਾਂ, ਔਰ ਇਸ ਪਿੰਡ ਦੇ ਵਿੱਚ ਬੈਠੇ ਹਾਂ। ਜਿਹੜੇ ਵੀ ਉਸ ਪਿੰਡ ਦੇ ਦਕੂਹਾ ਦੇ ਲਾਗੇ ਜਾਂ ਰਾਧਾ ਸਵਾਮੀ ਦੇ ਵਿੱਚ ਕੋਈ ਹੋਣ, ਤੇ ਰੋਸ਼ਨ ਨਾਮ ਦਾ ਅਗਰ ਕੋਈ ਵੀ ਬੰਦਾ ਹੋਵੇ, ਤੇ ਡੇਰੀ ਵਾਲੇ ਦਾ ਆਖੋ। ਡੇਰੀ ਵਾਲੇ ਦਾ ਡੇਰੀ ਵਾਲੇ, ਆਹੋ। ਹਾਂਜੀ ਔਰ ਉੱਥੇ ਰਾਧਾ ਸਵਾਮੀ ਨਹੀਂ ਹੋ ਗਿਆ, ਇਹ ਸਾਨੂੰ ਸਬੂਤ ਆ। ਸਾਡੇ ਬੰਦੇ ਜਾਂਦੇ ਰਹੇ ਨਾ ਪਿੱਛੇ, ਹਾਂਜੀ ਦਿੱਲੀ ਜਾਂਦੇ ਸੀ ਸਾਲ ਬਾਅਦ, ਅੱਛਾ ਕਿਸੇ ਵਜ੍ਹਾ ਨੂੰ ਸਮਝ ਲਓ ਕੋਈ ਕੰਮ, ਉਹ ਆਉਂਦੇ ਵੇ ਸਾਰੇ ਫਿਰ ਕੇ ਉਹਨੂੰ ਵੀ ਮਿਲ ਕੇ ਆਉਂਦੇ ਸੀ। ਉਹ ਉੱਥੇ ਹੀ ਆ ਡੇਰੀ ਵਾਲੇ, ਡੇਰੀ ਵਾਲੇ। ਉਹਨੂੰ ਆਂਦੇ ਸੀ ਵੀ ਆ ਜਾ, ਆਂਦਾ ਮੈਂ ਨਹੀਂ ਜਾਣਾ। ਚਲੋ ਜੀ, ਉਹਨੂੰ ਜ਼ਰੂਰ ਰੋਸ਼ਨ ਨੂੰ ਇਹ ਸੁਨੇਹਾ ਪਹੁੰਚਾਓ ਕਿ ਡੇਰੀ ਵਾਲੇ ਕੋਈ ਵੀ ਬੰਦੇ ਹੋਣ, ਕਿ ਤੁਹਾਡੇ ਭਰਾ ਜਿਹੜੇ ਨੇ ਉਹ ਤੁਹਾਨੂੰ ਉਡੀਕ ਰਹੇ ਨੇ। ਹਾਂ। ਤੋ ਬਾਬਾ ਜੀ, ਹੁਣ ਇਹ ਦੱਸੋ, ਤੁਹਾਨੂੰ ਉਹ ਪਿੰਡ ਤੁਹਾਨੂੰ ਚੇਤੇ ਆਂਦਾ ਜਿੱਥੇ ਤੁਸੀਂ ਤੁਹਾਡਾ ਜਨਮ ਹੋਇਆ, ਜਿੱਥੇ ਤੁਸੀਂ ਜ਼ਿੰਦਗੀ ਦੇ 15 ਸਾਲ ਗੁਜ਼ਾਰੇ? 15 ਸਾਲ ਦੀ ਚੇਤੇ ਨਹੀਂ ਹੁੰਦਾ। ਹਾਂ। ਐਵੇਂ ਹੀ ਕਿਥੇ ਲੰਮੇ ਪਿਆ ਨਾ, ਨਾ, ਨਕਸ਼ਾ ਸਾਰਾ ਨਾ, ਜ਼ਿੰਦਗੀ ਨਾ, ਦੇ ਅੱਗੇ। ਸਾਰਾ ਨਕਸ਼ਾ ਮੈਂ ਤੁਹਾਨੂੰ 30 ਕੋਹਾਂ ਤਾਈਂ ਦੱਸਣਾ। 30 ਦੋਵਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਾਡੇ ਰਿਸ਼ਤੇਦਾਰ ਸੀ, ਸਭ ਦਾ ਪਤਾ ਸਾਰਾ ਨਕਸ਼ਾ ਜੇ ਉਹ ਪਿੰਡ 'ਚ ਆਪਣਾ ਘਰ ਯਾਦ ਹੈ ਕਿੱਥੇ ਸੀਗਾ? ਹੈ। ਤੁਹਾਡਾ ਜਿਹੜਾ ਪਿੰਡ ਸੀ, ਆਹੋ, ਉਹਦਾ ਆਪਣਾ ਘਰ ਯਾਦ ਹੈ ਪਿੰਡ 'ਚ ਕਿੱਥੇ ਕਰਕੇ ਸੀ? ਆਹੋ। ਹੁਣ ਅੱਖਾਂ ਤੇ ਪੱਟੀ ਬੰਨਦੀ ਹੈ, ਚੱਲ ਜਾਓਗੇ ਜੋ ਪਿੰਡ ਤੋਂ ਬਾਹਰ ਤੁਹਾਨੂੰ ਲਾ ਦਈਏ? ਚਲੇ ਜਾਵਾਂਗੇ, ਕਿਉਂ ਨਾ ਵੇਖ ਲਓ। ਜਾਵਾਂਗੇ, ਚਲੇ ਜਾਵਾਂਗੇ, ਕਿਉਂ ਨਾ ਜਾਵਾਂਗੇ। ਅੱਛਾ। ਗੱਲ ਏਦਾਂ ਨਾ, ਨਾ ਨਾ, ਉਹ ਸਾਨੂੰ ਵੇਖੋ ਨਾ, ਹੂੰ ਔਖੇ ਆ ਜਾਂ ਸੌਖੇ ਆ, ਜੰਮਣ ਵਾਲੀ ਜਗ੍ਹਾ ਚੇਤੇ ਰੱਖਦਾ ਬੰਦਾ, ਆਏ ਹਾਏ, ਰੱਖਦਾ ਨਾ। ਬਿਲਕੁਲ। ਅਸੀਂ ਜੰਮੇ ਉੱਥੇ ਆ, ਸਾਨੂੰ ਬਾਰ-ਬਾਰ ਉਹ ਰਾਤ ਵੀ, ਹੁਣ ਸਾਡੀ ਉਮਰ ਸੌਣ ਦੀ ਨਹੀਂ ਗੀ ਜ਼ਿਆਦਾ, ਅੱਛਾ। ਹੁਣ ਉਹ ਖਿਆਲ ਰਹਿੰਦਾ ਨਾ ਉਸ ਪਿੰਡ, ਇਸ ਪਿੰਡ, ਆਪਣੇ ਪਿੰਡ। ਆਏ ਹਾਏ, ਸਾਡੇ ਬੂਹੇ ਦੇ ਅੱਗੇ ਛੱਪੜ ਸੀਗਾ, ਛੱਪੜ ਸਮਝਦੇ ਜੀ? ਹਾਂਜੀ। ਤੇ ਬੋਰਡ ਸੀ ਬੜਾ ਵੱਡਾ ਛੱਪੜ ਦੇ ਨਾਲ, ਸਾਡੇ ਬੂਹੇ ਦੇ ਅੱਗੇ ਜਿਹੜੇ ਅੱਛਾ। ਤੋਂ ਨਿਕਲਦੇ ਆ। ਹੂੰ 4 ਕਨਾਲ ਦਾ ਸਾਡਾ ਹੈ ਸੀ ਉਹ ਜਗ੍ਹਾ ਰਹਿਣ ਵਾਲੀ। ਕੋਠੇ ਵੀ 9-10 ਸੀਗੇ, ਐਵੇਂ ਨਹੀਂ ਸੀ ਵੀ ਅਸੀਂ ਕੋਈ ਤਰੰਗ ਸੀ। ਹੂੰ ਤੇ ਅੱਛਾ, ਹੁਣ ਦਿਲ ਕਰਦਾ ਉਹ ਜਾਣ ਨੂੰ? ਮੱਝਾਂ ਨੇ ਜਾ ਵੜਨਾ ਨਾ, ਹੂੰ। ਪਾਣੀ ਚ ਆਉਣਾ ਜਦੋਂ ਚਾਰ ਕੇ, ਹੂੰ ਤੇ ਨਿਕਲ ਕੇ ਤੇ ਬੋਰਡ ਥੱਲੇ। ਬੋੜ ਥੱਲੇ। ਤੇ ਜੀ ਤੇ ਉਹ ਗੱਲ ਤੇ ਹੈ ਵੀ ਹੁਣ ਅਸੀਂ ਉੱਥੇ ਜਾ ਕੇ ਅੰਨੇ ਬੰਦੇ ਅਸੀਂ ਕੀ ਕਰਾਂਗੇ? ਉਹ ਤੂੰ ਅੰਨੇ ਤੇ ਅੱਗੇ ਹੀ ਆ, ਕਦੇ ਪੱਟੀ ਕੀ ਕਰਨ ਨੂੰ ਬਣਨੀ ਹੈ। ਲੇਕਿਨ ਫਿਰ ਵੀ ਚਾਚਾ ਹੁੰਦਾ ਨਾ, ਨਾ, ਰਿਹਾ ਕਿ ਉਹ- ਮੈਂ ਆਪਣਾ ਪਿੰਡ ਵੇਖਾਂ। ਮੈਂ ਨਾ ਉਹ ਬੰਦੇ ਜਿਨ੍ਹਾਂ ਦੇ ਮੈਂ ਤੈਨੂੰ ਨਾਂ ਦੱਸਣ ਡਿਆ, ਸਾਰੇ ਤਾਂ ਨਹੀਂ ਦੱਸੇ। ਹੂੰ। ਬਹਰਾਲ ਉਹ ਬੰਦੇ ਸਾਡੇ ਨਾਲ, ਉਹਨਾਂ ਦੇ ਬੜੇ ਤਾਲੁਕਾਤ ਸੀ, ਉਹ ਚੇਤੇ ਆਉਂਦੇ ਆ। ਹੂੰ। ਆਈ ਸਮਝ? ਅੱਛਾ। ਕਿਉਂ ਨਹੀਂ ਆਉਂਦੇ? ਅੱਛਾ, ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਨਹੀਂ, ਵੇਲਾ ਉਹ ਚੰਗਾ ਸੀ। ਇਹ ਗੱਲ ਨਹੀਂ ਅਸੀਂ ਮੰਨਣੀ ਕਦੀ ਵੀ। ਕਿਉਂ? ਹੂੰ ਉਹ ਸਲੂਕ ਬੜਾ ਸੀ, ਉਹ ਦੁਨੀਆ ਠੀਕ ਸੀ, ਇੱਕ ਦੂਸਰੇ ਦੀ ਮੰਨਦੇ ਸੀ। ਕੋਈ ਸੱਥਾਂ ਮੱਥਾਂ ਹੁੰਦੀਆਂ ਸੀ ਜਿੱਦਾਂ ਹੁਣ ਹੁੰਦੀਆਂ, ਮੰਨਦੇ। ਹੁਣ ਤੇ ਟਿੰਡ ਵਾਂਗੂ ਰੜ ਜਾਂਦੇ ਆ, ਮੰਨ ਕੇ ਗੱਲ ਚੱਲਦੇ ਚੱਲ। ਆਈ ਸਮਝੇ? ਹਾਂ। ਚਲੋ ਜੀ, ਕੋਸ਼ਿਸ਼ ਕਰਾਂਗੇ ਕਿ ਉੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ 'ਚ ਕਿਸੇ ਨੂੰ ਕਹਿ ਕੇ ਤੁਹਾਨੂੰ ਤੁਹਾਡਾ ਪਿੰਡ ਜ਼ਰੂਰ ਵਿਖਾਈਏ। ਵਿਖਾ ਯਾਰ ਕਹਿ ਕੇ। ਤੇ ਰੱਬ ਸੋਹਣਾ ਖੈਰ ਰੱਖੇ, ਕੋਸ਼ਿਸ਼ ਜ਼ਰੂਰ ਕਰਾਂਗੇ। ਹਾਂ। ਔਰ ਵੇਖਣ ਵਾਲਿਆਂ ਵਾਸਤੇ ਵੀ ਇਹ ਸਾਡੀ ਇਹ ਰਿਕੁਐਸਟ ਹੈ ਕਿ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਤੁਹਾਡੀ ਨੂੰ, ਉਮਰ ਥੋੜੀ ਆ, ਹਾਂਜੀ ਉੱਥੇ ਸਾਡੇ ਆਉਂਦੇ ਰਹੇ ਆ ਬੰਦੇ, ਹੁਣ ਵੀ ਤੁਹਾਡੇ ਉੱਥੇ ਆਉਂਦੇ ਆ ਨਾ ਨਨਕਾਣੇ ਹਾਂਜੀ ਸਾਹਿਬ, ਹਾਂਜੀ, ਬਿਲਕੁਲ ਬਿਲਕੁਲ ਆਉਂਦੇ ਆ। ਬਿਲਕੁਲ ਇਹ ਸਾਡੇ ਬੰਦੇ ਬੈਠੇ ਆ 19 ਚ। ਮੈਨੂੰ 19 ਵਾਲਾ ਸਦੀਕ ਉਦਾਂ ਆਂਦੇ ਆ, 20 ਚ। 19 ਤੇ ਮੇਰੀ ਜ਼ਮੀਨ ਆ। ਅੱਛਾ ਅੱਛਾ, ਉਹ ਉਧਰੋਂ ਆਇਆ ਇੱਕ, ਉਹਨੇ ਆਣ ਕੇ ਤੇ ਇੱਥੇ ਨੰਬਰਦਾਰ ਸੀ, ਯੂਨੀਅਨ ਕੌਂਸਲ ਦਾ ਸੀਗਾ, ਚੇਅਰਮੈਨ ਵੀ। ਉਹਨੇ ਉਹਨੂੰ ਇਤਲਾਹ ਕੀ ਪਹਿਲਾਂ ਕਰਤੀ ਵੀ ਮੈਂ ਆਉਣਾ ਹੀ ਉੱਥੇ ਤੁਹਾਡੇ ਉਸ ਮੇਲੇ ਤੇ, ਤੇ ਅੱਛਾ। ਮੈਨੂੰ ਤੂੰ ਮਿਲਣਾ ਹੀ। ਅੱਛਾ। ਗਿਆ ਫਿਰ ਮਿਲਣ। ਅੱਛਾ। ਉਹ ਸ਼ਾਹ ਹੂੰ ਸ਼ਾਹ ਹੁਣ ਮਰ ਗਿਆ, ਤੇ ਨੰਬਰਦਾਰੀ ਉਹਨਾਂ ਦੀ ਹੈ।
ਫਿਰ ਗਿਆ ਮਿਲਣ। ਅੱਛਾ। ਉਧਰੋਂ ਬੰਦੇ ਕੋਈ ਆਉਣ, ਹੂੰ ਕੋਈ ਉਹਨਾਂ ਨੂੰ ਥਾਂ ਟਿਕਾਣੇ ਦਾ ਪਤਾ, ਉਹਨੂੰ ਤੇ ਪਤਾ ਸੀ ਕਿ ਫਲਾਣੀ ਜਗ੍ਹਾ ਤੇ ਉਹਨੇ ਸੱਦ ਲਿਆ, ਖਤ ਲਿਖ ਕੇ ਪਹਿਲਾਂ ਹੀ ਪਿਆ ਵੀ ਫਲਾਣੇ ਤੇ। ਤੇ ਹੁਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਉੱਥੇ ਆਉਂਦੇ ਆ, ਸਾਡੇ ਲੋਕ ਆਉਂਦੇ ਨਹੀਂ, ਆਉਂਦੇ ਹੋਣਗੇ, ਥੋੜੇ ਆਉਂਦੇ ਆ। ਇਹ ਤੁਹਾਡੀ ਵੀਡੀਓ ਹੀ ਤਾਂ ਕਰਕੇ ਬਣਾਉਂਦੇ ਆ ਬਜ਼ੁਰਗੋ ਕਿ ਰੱਬ ਸੋਹਣਾ ਖੈਰ ਰੱਖੇ, ਕੋਈ ਤੁਹਾਡੇ ਪਿੰਡ ਦੇ ਕੋਈ ਯਾਰ ਜੀ ਲੱਭੀਏ, ਹਾਂ ਕੋਈ ਤੁਹਾਡੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਵੇ, ਕੋਈ ਪਤਾ ਲੱਗੇ ਤੁਹਾਡਾ ਪਿੰਡ ਕਿੱਦਾਂ ਦਾ। ਹਾਂ ਠੀਕ ਆ ਪਿੰਡ ਸਾਡਾ ਛੋਟਾ ਜਿਹਾ ਸੀ, ਸਲੂਕ ਬੜਾ ਸੀ, ਸਲੂਕ ਬੜਾ ਸੀ। ਹਾਏ ਹਾਏ। ਮਕਾਨ ਕੱਚੇ ਸੀ, ਲੋਕ ਦਿਲਾਂ ਦੇ ਪੱਕੇ ਬਿਲਕੁਲ ਸੀ। ਇੱਕ ਘਰ ਦੇ ਪੱਕੇ ਸੀ, ਹਾਂ ਉਹਦਾ ਨਾਂ ਹੀ ਹਾਕਮ ਸੋ ਹਾਕੋ ਆਂਦੇ, ਅੱਛਾ ਉਹਦੇ ਪੱਕੇ ਸੀ, ਬਾਕੀ ਸਭ ਕੱਚੇ। ਤੇ ਪਤਾ ਨਹੀਂ ਕਦੋਂ ਦੇ ਉਹ ਮਕਾਨ ਸੀ, ਕਿਤੇ ਸਾਲ 2 ਸਾਲ ਨਹੀਂ ਉੱਤੇ ਲੇਪਾ ਦੇ ਦਿੰਦੇ, ਕਦੀ ਕੰਧ ਕੋਈ ਨਹੀਂ। ਅੱਛਾ ਨਾ ਨਾ ਜੀ ਬਜ਼ੁਰਗੋ, ਹਾਂਜੀ ਤੁਸੀਂ ਕੁਝ ਦੱਸ ਰਹੇ ਸੀ ਮੇਰੇ ਖਿਆਲ। ਨਹੀਂ ਦੱਸ ਨਹੀਂ ਕੁਛ ਰਿਹਾ, ਮੈਂ ਉਦਾਂ ਡਿਆ ਗੱਲ ਕਰਨ, ਦਿਲ ਚ ਆਪਣੇ ਦੀ ਪਿਆ। ਅੱਛਾ ਮੈਨੂੰ ਕੀ ਪਤਾ ਉਦਾਂ ਦਾ ਜਾਉਣਾ ਤੇ ਮੈਂ ਦੱਸਾਂ ਤੈਨੂੰ। ਚਲੋ ਭਰਾ ਨੂੰ ਤੇ ਮਿਲਣ ਦਾ ਦਿਲ ਕਰਦਾ ਹੈ ਨਾ। ਭਰਾ ਨੂੰ ਤੇ ਮਿਲਣ ਦੀ ਕਰਦਾ, ਪਰ ਚਾਰਾ ਉਹ ਬੜਾ ਭਰਾ ਕਰਦੇ ਜਿੰਦਾ ਹੋਵੇ ਤੇ ਰਿਹਾ। ਫੇਰ ਮੈਨੂੰ ਆਖ, ਇਹਨੂੰ ਆਖ ਵੀ ਯਾਰ ਸਾਡੀ ਉਹਦੇ ਨਾਲ ਕੋਈ ਗੱਲ ਕਰਾ ਦੇ। ਜਾਂ ਕੋਈ ਜਿੰਦਾ ਅੱਛਾ ਜਿਹੜਾ ਤੁਹਾਡਾ ਬਾਪੂ ਸੀ, ਤੁਹਾਡਾ ਜਿਹੜਾ ਬਾਪੂ ਸੀ ਵਾਲਦ ਸਾਹਿਬ ਦਾ, ਉਹ ਆਪਣੇ ਮੁੰਡੇ ਨੂੰ ਯਾਦ ਕਰਦੇ ਸੀ। ਉਹ ਕਰਦੇ ਨੇ, ਮਰ ਗਏ ਨਾ ਦੇਰ ਦੇ, ਮਾਂ ਵੀ ਤੇ ਮਾਂ ਹੀ ਮਰ ਗਈ ਹੈ, 2 ਭਰਾ ਵੀ ਮਰ ਗਏ ਆ। ਮਾਂ ਯਾਦ ਕਰ, ਮਾਂ ਦਾ ਤੇ ਫਿਰ ਪੁੱਤਰ ਸੀ ਲੇਕਿਨ ਯਾਦ ਕਰਦੀ ਸੀ। ਯਾਦ ਸਾਰੇ ਤੇ ਜਿਹੜੇ ਇਹ ਤੋਂ ਵੱਡੇ ਆ ਤੇ ਇਹਨਾਂ ਤੋਂ 2 ਉਹ ਭਰਾ ਉਹ ਵੀ ਮਰ ਗਏ ਆ। ਉਹ ਇਹਨਾਂ ਤੋਂ ਵੀ ਵੱਡਾ, ਉਹਨਾਂ ਤੋਂ ਵੀ ਵੱਡਾ ਸੀ ਉਹ। ਜੀ ਤਾਂ ਹਰ ਕਿਸੇ ਦਾ ਕਰਦਾ ਵਾ। ਉਹਨੇ ਮਾਂ ਨੂੰ ਮਿਲ ਕੇ ਹਾਂਜੀ ਹੈ, ਮਾਂ ਬੜੀ ਸਹਿ ਆ। ਹੁਣ ਵੱਡਾ ਤਾਂ ਸਾਡੇ ਚ ਇਹੋ ਹੀ ਆ ਨਾ, 2 ਮਿੰਟ ਬਾਅਦ ਸਾਡੇ ਦੀ ਗੱਲ ਸੁਣੋ, ਮੌਲਵੀ ਸਾਹਿਬ ਮਸਲੇ ਕਰਦੇ ਆ ਨਾ, ਹੂੰ ਉਹ ਮਾਂ ਦਾ ਹੱਕ ਹੀ ਰੱਖਦੇ ਹਰ ਪਾਸੇ। ਉਹ ਆਂਦੇ ਆ, ਉਹ ਯਾਰ ਜੇ ਮਾਂ ਦਾ ਮੂੰਹ ਵੇਖੋ, ਮਾਂ ਨੂੰ ਰਾਜੀ ਰੱਖੋ, ਤੇ ਉੱਥੇ ਮੱਕੇ ਸ਼੍ਰੀ ਹੱਜ ਕਰਨਾ। ਹਾਂ ਹੱਜ ਕਰ ਗੱਲ ਸਮਝੇ ਨਾ, ਗੱਲ ਤੁਸੀਂ ਪੜ੍ਹੇ ਲਿਖੇ ਹਾਂਜੀ ਹਾਂਜੀ ਦੇ ਬਾਰੇ ਚ ਵੀ, ਔਰ ਤੁਹਾਡੇ ਪਿੰਡ ਬਾਰੇ। ਡੇਰੀ ਵਾਲੇ ਦਾ ਚਾਰਾ ਕਰਨਾ, ਇਹਨਾਂ ਦਾ ਭਰਾ ਡੇਰੀ ਵਾਲੇ, ਗੱਲ ਸਮਝ ਲਈ। ਡੇਰੀ ਵਾਲੇ ਠੀਕ ਹੋ ਗਏ। ਤੇ ਲਿਖ ਲਓ ਨਾ ਡੇਰੀ ਜੀ ਜੀ ਜਨਾਬ, ਇਹ ਸੀ ਲਿਖਿਆ ਗਿਆ ਅੱਗੇ। ਆਪਣੇ ਵੀਰਾਂ ਨੂੰ ਮੈਂ ਦੱਸਦਾ ਜਾਵਾਂ ਕਿ ਇਹਨਾਂ ਕਹਾਣੀਆਂ ਨੂੰ ਰਿਕਾਰਡ ਕਰਨ ਦਾ ਮਕਸਦ ਹੀ ਸਾਡਾ ਇਹ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਨੂੰ ਦਿਲ ਕਰਦਾ ਜਿਨ੍ਹਾਂ ਦਾ ਆਪਣਾ ਪਿੰਡ ਵੇਖਣ ਨੂੰ, ਕਿ ਠੀਕ ਹੈ 2 ਮੁਲਕ ਬਣ ਗਏ ਆ, ਠੀਕ ਹੈ ਦੋਵੇਂ ਮੁਲਕ ਆਪਣੇ ਆਪਣੇ ਥਾਂ ਤੇ ਰਹਿਣ, ਬਾਰਡਰ ਵੀ ਰਹਿਣ, ਲੇਕਿਨ ਘੱਟ ਤੋਂ ਘੱਟ ਉਹਨਾਂ ਬਾਰਡਰਾਂ ਦੇ ਵਿੱਚ ਰਾਹ ਹੋਣੇ ਚਾਹੀਦੇ ਆ, ਦਰਵਾਜ਼ੇ ਹੋਣੇ ਚਾਹੀਦੇ ਆ। ਘੱਟ ਤੋਂ ਘੱਟ ਇਹ ਬਜ਼ੁਰਗ ਜਿਨ੍ਹਾਂ ਦਾ ਜਨਮ ਪੌ ਥਾਂ ਉੱਥੇ ਹੈ, ਜਾਂ ਇਹੋ ਜਿਹੇ ਬਜ਼ੁਰਗ ਜਿਨ੍ਹਾਂ ਦਾ ਜਨਮ ਪੌ ਥਾਂ ਇੱਥੇ ਹੈ, ਉਹ ਘੱਟ ਤੋਂ ਘੱਟ ਆ ਜਾ ਸਕਣ, ਆਪਣੀ ਧਰਤੀ ਨੂੰ ਵੇਖਣ ਸਕਣ। ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਜਿੱਥੇ ਬੰਦਾ ਜਨਮਿਆ ਹੋਵੇ ਉਸ ਤੋਂ ਵੱਡੀ ਥਾਂ ਕੋਈ ਨਹੀਂ ਉਹਦੇ ਵਾਸਤੇ, ਉਹ ਵਤਨ ਹੁੰਦਾ ਹੈ ਬੰਦੇ ਦਾ। ਤੇ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਹੀ ਇਹ ਹੈਗਾ ਕਿ ਇਹੋ ਜਿਹੇ ਲੋਕਾਂ ਨੂੰ ਆਪਣਿਆਂ ਨਾਲ ਮਿਲਵਾਇਆ ਜਾਏ, ਔਰ ਦੋਵਾਂ ਪੰਜਾਬਾਂ ਦੇ ਵਿਚਕਾਰ ਵੀਡੀਓ ਰਾਹੀਂ, ਸੋਸ਼ਲ ਮੀਡੀਆ ਰਾਹੀਂ ਇੱਕ ਪਿਆਰ ਮੁਹੱਬਤ ਦੀ ਵੱਖਰੀ ਲਹਿਰ ਚਲਾਈ ਜਾਏ। ਮਿਲਦੇ ਹਾਂ ਕਿਸੇ ਹੋਰ ਥਾਂ ਤੇ, ਕਿਸੇ ਹੋਰ ਬਜ਼ੁਰਗ ਦੇ ਨਾਲ, ਕੋਈ ਹੋਰ ਕਹਾਣੀ ਲੈ ਕੇ ਮਿਲਦੇ ਹਾਂ। ਫਿਰ ਰੱਬ ਰਾਖਾ ਜੀ।